ਸਤਿਨਾਮ ਕਰਤਾ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਕਹੀ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਫਿਰਤੇ ਰੱਖ ਲੀਨੀ ਹਰ ਮੇਰੀ हे प्राणनाथ गोविंद कृपा निधान जगत गुरु हे संसार ताप हरण करुणा मैं सब दुख हरो हे शरण जोग दयाला दीनानाथ मया करो शरीर स्वस्थ खीण समाए सिमरंत नानक राम दामोदर बल वह करहु कृपा सर्व के दाते एक रूप निव लाभो नानक की बेनंती प्रभु कह
ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤਮਈ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਜਿਵੇਂ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰਬਾਣੀ ਦੇ ਜਾਪ, ਆਸਾ ਦੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਕੇ ਲਾਭ ਪ੍ਰਾਪਤ ਕਰ ਰਹੇ ਸੀ। ਆਪ ਸਾਧ ਸੰਗਤ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਪਾਵਨ ਮੁਖ ਵਾਕ ਪੜ੍ਹਦੇ ਹਾਂ। ਹਜ਼ੂਰ ਨੇ ਬਿਲਾਵਲ ਰਾਗ ਵਿੱਚ ਉਚਾਰਨ ਕੀਤਾ ਹੈ। ਰਾਤਰੀ ਦੇ ਸਮੇਂ ਬਿਰਾਜਣ ਲੱਗਿਆ, ਜਿਸ ਸਮੇਂ ਸੌਂਦੇ ਹਾਂ ਉਸ ਸਮੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹੀ ਦਾ ਹੁਕਮ ਵੀ ਹੈ ਕੀਰਤਨ ਸੁਰਲੇ ਪਾਵਨ ਗੁਰਬਾਣੀ ਦਾ ਜਾਪ ਕਰਨਾ। ਰੱਖਿਆ ਤੇ ਸ਼ਬਦ ਉਸ ਪਾਵਨ ਬਾਣੀ ਵਿੱਚ ਹਜ਼ੂਰ ਦਾ ਨਿਤ ਹੀ ਮੁਖ ਵਾਕ ਪੜ੍ਹਦੇ ਹਾਂ। ਤਾਤੀ ਭਾਵ ਨਾ ਲੱਗਈ ਪਾਰ ਬ੍ਰਹਮ ਸਰਨਾਈ, ਸਭ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੈ ਨਾ ਭਾਈ। ਹਜ਼ੂਰ ਕਹਿੰਦੇ ਹਨ ਕਿ ਉਸ ਜੀਵ ਨੂੰ ਕਦੇ ਤੱਤੀ ਵਾਰ ਨਹੀਂ ਲੱਗ ਸਕਦੀ ਜਿਸ ਦੇ ਚੌਗਿਰਦੇ ਭਾਵ ਕੇ ਚੌਫੇਰੇ ਰਮੇ ਹੋਏ ਪਰਮਾਤਮਾ ਦੇ ਨਾਮ ਦੀ ਕਾਰ ਲੱਗੀ ਹੋਈ ਹੈ। ਇਹ ਕਹਿ ਲਈਏ ਕਿ ਪਰਮੇਸ਼ਰ ਦਾ ਨਾਮ ਰੂਪੀ ਕਵਚ ਇਹਨਾਂ ਦੇ ਹਰ ਸਮੇਂ ਪਾਸ ਰਹਿੰਦਾ ਹੈ, ਹਰ ਸਮੇਂ ਜੀਵ ਨੂੰ ਕਵਰ ਕਰਕੇ ਰੱਖਦਾ, ਸੁਰੱਖਿਅਤ ਰੱਖਦਾ ਹੈ। ਉਹਦੇ ਨੇੜੇ ਕਿਧਰੇ ਵੀ ਸੰਸਾਰ ਦੀ ਧਰਤੀ ਵਾਰ ਨਹੀਂ ਜਾ ਸਕਦੀ। ਭਾਵੇਂ ਅਨੇਕਾਂ ਤਰ੍ਹਾਂ ਕਰਕੇ ਮਾਇਆ ਦੇ ਵਿਕਾਰਾਂ ਦੇ ਚੱਕਰ ਜੁੜ ਰਹੇ ਨੇ, ਪਰ ਉਹਨਾਂ ਗੁਰਮੁਖ ਪਿਆਰਿਆਂ ਵਡਭਾਗੇ ਗੁਰਖਾਂ ਦੇ ਨੇੜੇ ਰੰਚਕ ਮਾਤਰ ਵੀ ਉਹ ਧਰਤੀ ਵਾਰ ਨਹੀਂ ਲੱਗਣਾ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੀ ਦਾਤ ਮਿਲੀ ਕਿਵੇਂ ਹੈ। ਸਤਿਗੁਰੂ ਪੂਰਾ ਭੇਟਿਆ ਜਿਨ ਬਣਤ ਬਣਾਈ। ਰਮੇ ਹੋਏ ਪਰਮੇਸ਼ਰ ਦੇ ਨਾਮ ਦੀ ਕਾਰ ਦੀ ਜਿਹੜੀ ਬਣਤਰ ਬਣਾਈ ਹੈ ਪੂਰੇ ਸਤਿਗੁਰੂ ਜੀ ਨੇ ਬਣਾਉਣਾ ਕੀਤੀ ਹੈ। ਜੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਸਤਿਗੁਰਾਂ ਦੇ ਨਾਲ ਮਿਲਿਆ, ਸਤਿਗੁਰਾਂ ਦੇ ਪਰਮੇਸ਼ਰ ਦੇ ਨਾਮ ਦੀ ਕਾਰ ਉਹਦੇ ਬਣਾ ਦੇਣਾ ਕੀਤੀ ਹੈ। ਸਭ ਆਲੇ ਦੁਆਲੇ ਭਾਵ ਕਿ ਪਰਮੇਸ਼ਰ ਦਾ ਨਾਮ ਨੂੰ ਵੀ ਕਵਚ ਉਹਦੇ ਉੱਪਰ ਪਹਿਨਾ ਦਿੰਦਾ ਹੈ। ਸਤਿਗੁਰ ਪੂਰਾ ਭੇਜਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਦਿਲ ਲਾਈ। ਰਹਾਉ ਰਾਤ ਲਈਏ ਦਿਨ ਰੱਖਣ ਹਾਰ, ਸਭ ਦਿਆਤ ਮਿਟਾਈ। ਕਹੋ ਨਾਨਕ ਕਿਰਪਾ ਪਈ, ਪ੍ਰਭ ਭਈ ਸਹਾਈ। ਜੇ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ, ਪਰਮੇਸ਼ਰ ਦੇ ਨਾਮ ਨੂੰ ਆਪਣਾ ਕਵਚ ਬਣਾ ਕਰਕੇ ਜਪਿਆ, ਹਿਰਦੇ ਹੋ ਕੇ ਭਾਵਨਾ ਸ਼ਰਧਾ ਪਿਆਰ ਦੇ ਵਿੱਚ ਭੇਜ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪਿਆ। ਹਜ਼ੂਰ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਆਪ ਕਿਰਪਾ ਕਰਕੇ ਆਪਣੇ ਪਿਆਰਿਆਂ ਦੀ ਰਜਿਆ ਰੱਖੀ ਹੈ। ਇਹੋ ਹੀ ਸਿਧਾਂਤ ਅੱਜ ਦੇ ਪਾਵਨ ਗੁਰੂ ਸ਼ਬਦ ਦੀ ਵਿਚਾਰ ਅੰਦਰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੱਤ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸਾ ਰਹੇ ਨੇ। ਆਓ ਸਾਧ ਸੰਗਤ ਪਿਆਰ ਸਤਿਕਾਰ ਨਾਲ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਭ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਦਸਨਾ ਪਵਿੱਤਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1212 ਅੰਗ ਦੇ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਹਜ਼ੂਰ ਨੇ ਪ੍ਰਾਰੰਭਤਾ ਵਿੱਚ ਪ੍ਰਮਾਣ ਕੀਤਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਜੋ ਸਰਗੁਣ ਸਰੂਪ ਸਤਿਗੁਰੂ ਜੀ ਹਨ, ਕਿਉਂਕਿ ਗਰੀਬ ਨਵਾਜ ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਨੰਦ ਲਾਲ ਸਿੰਘ ਜੀ ਨੇ ਬੇਨਤੀ ਕੀਤੀ ਸੀ, ਮਹਾਰਾਜ ਆਪ ਜੀ ਕਹਿੰਦੇ ਹੋ ਕਿ ਸਾਡੇ ਦਰਸ਼ਨਾਂ ਵਾਸਤੇ ਆਇਆ ਕਰੋ। ਇਹ ਸਤਿਗੁਰੂ ਜੀ ਆਪ ਜੀ ਦੇ ਸਰੂਪ ਦੇ ਕਿਸ ਢੰਗ ਦੇ ਨਾਲ ਦਰਸ਼ਨ ਕੀਤੇ ਜਾ ਸਕਦੇ ਹਨ। ਲਖੀਏ ਤੁਗਰਾ ਦਰਸ ਕਹਾ ਕਹੋ ਮੋਹਿ ਸਮਝਾਏ। ਔਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੋ ਜੀ ਪ੍ਰੀਤਮ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਸੀ, ਹਜ਼ੂਰ ਨੇ ਪ੍ਰਮਾਣ ਕੀਤਾ, ਕਹਿੰਦੇ ਹਨ ਕਿ ਨਿਰਗੁਣ ਸਰਗੁਣ ਗੁਣ ਸ਼ਬਦ ਕਹੋ ਤੋਹਿ ਸਮਝਾਏ। ਤੀਨ ਰੂਪ ਹੈ ਮੋਹ ਕੇ ਕਹੋ ਨੰਦ ਜਿਤ ਲਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਤ ਲਾ ਕੇ ਇਹਨਾਂ ਨੂੰ ਸੁਣੋ, ਤੁਹਾਨੂੰ ਅਸੀਂ ਕਹਿ ਕਰਕੇ ਦਰਸਾਉਂਦੇ ਹਾਂ। ਨਿਰਗੁਣ ਸਰਗੁਣ ਗੁਣ ਸ਼ਬਦ ਕਹੋ ਤੋਹਿ ਸਮਝਾਏ। ਇਹਨਾਂ ਤਿੰਨਾਂ ਸਰੂਪਾਂ ਦੇ ਵਿੱਚ ਸਾਡੇ ਦੀਦਾਰ ਹੋ ਸਕਦੇ ਹਨ। ਨਿਰਗੁਣ ਸਰੂਪ ਦੇ ਵਿੱਚ ਕੋਈ ਰੂਪ ਰੇਖ ਰੰਗ ਜਾਤ ਪਾਤ ਨਹੀਂ ਹੈ। ਸਰਗੁਣ ਸਰੂਪ ਜੋ ਦਸਾਂ ਹੀ ਸਰੂਪਾਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਜਲੰਦੇ ਨੂੰ ਧਾਰਨਾ ਕੀਤਾ। ਔਰ ਹੁਣ ਤੀਸਰਾ ਸਰੂਪ ਹੈ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਲੜ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬੁਲਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਪ੍ਰਵਾਨ ਕਰ ਰਹੇ ਨੇ, ਗੁਰ ਮੇਲ ਐਸੇ ਪ੍ਰਭੂ ਤੇ ਆਇਆ। ਕਹਿੰਦੇ ਹਨ ਕਿ ਪੂਰੇ ਸਤਿਗੁਰੂ ਜੀ ਦੇ ਨਾਲ ਮਿਲ ਕੇ ਐਸੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਧਿਆਇਆ ਹੈ ਜੋ ਧਿਆਉਣੇ ਯੋਗ ਹੈ। ਜਗਤ ਅੰਦਰ ਕੋਈ ਕਿਸੇ ਦੀ ਆਰਾਧਨਾ ਕਰੀ ਜਾਂਦਾ, ਕੋਈ ਕਿਸੇ ਨੂੰ ਧਿਆਈ ਜਾਂਦਾ ਹੈ, ਪਰ ਹਜ਼ੂਰ ਕਹਿੰਦੇ ਜੋ ਧਿਆਉਣੇ ਯੋਗ ਹੈ, ਜਿਸ ਪਰਮਾਤਮਾ ਦਾ ਧਿਆਨ ਧਾਰਨੇ ਕਰਕੇ ਜਗਤ ਦੇ ਵੱਲੋਂ ਬੰਧਨ ਟੁੱਟ ਜਾਂਦੇ ਨੇ, ਜਗਤ ਦੀ ਮੋਹ ਮਮਤਾ ਤੋਂ ਰਹਿਤ ਹੋ ਜਾਈਦਾ ਹੈ। ਪੂਰੇ ਸਤਿਗੁਰੂ ਜੀ ਦੇ ਨਾਲ ਮਿਲ ਕੇ ਉਸ ਵਾਹਿਗੁਰੂ ਨੂੰ ਧਿਆਇਆ ਹੈ। ਗੁਰ ਮਿਲ ਐਸੇ ਪ੍ਰਭੂ ਧਿਆਇਆ। ਜੋ ਵਡਭਾਗੇ ਜੀਵ ਸਤਿਗੁਰੂ ਜੀ ਦੇ ਨਾਲ ਮਿਲੇ ਨੇ, ਭਾਵ ਕੇ ਮਨ ਬਾਣੀ ਸਰੀਰ ਕਰਕੇ ਜਿਨ੍ਹਾਂ ਨੇ ਸਤਿਗੁਰਾਂ ਦੀ ਸ਼ਰਨ ਗ੍ਰਹਿਣ ਕੀਤੀ ਹੈ, ਉਹਨਾਂ ਗੁਰਮੁਖ ਪਿਆਰਿਆਂ ਨੇ ਹੀ ਪਿਆਰੇ ਪਰਮਾਤਮਾ ਨੂੰ ਧਿਆਇਆ ਹੈ। ਭਇਓ ਕਿਰਪਾਲ ਦਇਆਲ ਦੁਖ ਭੰਜਨ। ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਇਆ ਦਾ ਘਰ ਹੈ, ਦੁੱਖਾਂ ਨੂੰ ਭੰਜਣ ਵਾਲਾ ਹੈ, ਜੰਮਣ ਮਰਨ ਦੇ ਦੁੱਖਾਂ ਨੂੰ ਮਿਟਾਉਣ ਵਾਲਾ ਹੈ, ਅਗਿਆਨਤਾ ਔਰ ਜਗਤੀ ਮੋਹ ਮਮਤਾ ਦੇ ਦੁੱਖਾਂ ਤੋਂ ਰਹਿਤ ਕਰ ਦੇਣ ਵਾਲਾ। ਐਸੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਦੋਂ ਕਿਰਪਾਲੂ ਹੋਣਾ ਕੀਤਾ ਹੈ, ਜੋ ਦਇਆ ਦਾ ਘਰ ਹੈ, ਜੰਮਣ ਮਰਨ ਦੇ ਦੁੱਖਾਂ ਨੂੰ ਭੰਜਣ ਵਾਲਾ ਹੈ। ਲੱਗਾ ਨਾ ਤਾਤੀ ਮਾਇਆ। ਤਾਂ ਉਸ ਗੁਰਮੁਖ ਪਿਆਰੇ ਵਡਭਾਗੇ ਪੁਰਖ ਨੂੰ ਕਦੇ ਵੀ ਤੱਤੀ ਵਾਰ ਨਹੀਂ ਲੱਗਣਾ ਕੀਤੀ, ਜਿਸ ਦੇ ਦਇਆ ਦੇ ਘਰ ਦੁੱਖਾਂ ਨੂੰ ਭੰਜਣ ਵਾਲੇ ਪਰਮਾਤਮਾ ਨੇ ਕਿਰਪਾਲੂ ਹੋਣਾ ਕੀਤਾ। ਸਤਿਗੁਰਾਂ ਦੇ ਨਾਲ ਜੋੜ ਕਰਕੇ ਮਨ ਬਾਣੀ ਸਰੀਰ ਕਰਕੇ ਗੁਰੂ ਵਾਲੇ ਜਿਨ੍ਹਾਂ ਪੁਰਖਾਂ ਨੂੰ ਬਣਾ ਦਿੱਤਾ ਹੈ। ਹਜ਼ੂਰ ਕਹਿੰਦੇ ਲੱਗਿਆ ਨਾ ਤਾਤੀ ਪਾਇਆ। ਉਹਨਾਂ ਨੂੰ ਮਨ ਬਾਣੀ ਸਰੀਰ ਕਰਕੇ ਕਰਦਾ ਚਿੱਤ ਵੀ ਤੱਤੀ ਵਾਰ ਲੱਗਣਾ ਕੀਤੀ। ਔਰ ਇਸੇ ਤਰ੍ਹਾਂ ਪ੍ਰਤੱਖ ਵੀ ਭਾਵੇਂ ਅੱਖਾਂ ਹੀ ਜਗਤ ਦੇ ਅੰਦਰ ਦੁਸ਼ਮਣ ਹੱਥ ਕਿੰਨਾ ਵੀ ਉਹਨਾਂ ਨੇ ਯਤਨ ਕੀਤਾ ਵਿਗਾੜਨ ਦਾ, ਪਰ ਪਰਮਾਤਮਾ ਜਿਨ੍ਹਾਂ ਤੇ ਆਪ ਕਿਰਪਾ ਕਰਕੇ ਵਿਸ਼ੇਸ਼ ਕਰਕੇ ਜਿਨ੍ਹਾਂ ਦੀ ਰੱਖਿਆ ਕਰਦਾ ਹੈ, ਹਜ਼ੂਰ ਕਹਿੰਦੇ ਉਹਨਾਂ ਨੂੰ ਤੱਤੀ ਵਾਰ ਨਹੀਂ ਲੱਗ ਸਕਦੇ, ਉਹਨਾਂ ਤੋਂ ਗੁਰਵਾਲ ਵੀ ਨਹੀਂ ਗੱਲ ਕਰ ਸਕਦਾ। ਔਰ ਹਜ਼ੂਰ ਨੇ ਪ੍ਰਵਾਨ ਕੀਤਾ, ਕਹਿੰਦੇ ਜੇ ਪਰਮਾਤਮਾ ਵੱਲ ਹੈ ਤਾਂ ਲੱਖਾਂ ਹੀ ਬਾਹਾਂ ਵਾਲੇ ਬਾਹੂ ਭਲੇ ਭਾਵੇਂ ਸੰਸਾਰ ਵਿੱਚ ਆ ਜਾਣ, ਫਿਰ ਵੀ ਕੋਈ ਜੋ ਜੀਵ ਦਾ ਵਿਗਾੜ ਨਹੀਂ ਸਕਦੇ ਹਨ, ਜੇ ਪਰਮਾਤਮਾ ਸਾਡੇ ਵੱਲ ਹੈ ਤਾਂ। ਔਰ ਇਹੋ ਹੀ ਵਿਕਾਰਾਂ ਰੂਪੀ ਤੱਤੀ ਵਾਰ ਕਾਦਾ ਜਿਤ ਵੀ ਜੀਵ ਨੂੰ ਸਤਾ ਨਹੀਂ ਸਕਦੀ, ਆਜ ਨਹੀਂ ਦੇ ਸਕਦੀ, ਜੇਕਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਕਿਰਪਾਲੂ ਦਇਆ ਦੇ ਘਰ ਵਿੱਚ ਆ ਕੇ ਕਿਰਪਾ ਕਰਦਾ ਹੈ ਤਾਂ। ਸਾਧ ਸੰਗਤ ਪ੍ਰਤੱਖ ਵੀ ਗੁਰੂ ਇਤਿਹਾਸ ਸਾਖ ਭਰਦਾ ਹੈ
ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਪਿਆਰੇ ਗੁਰਸਿੱਖ ਬਾਬਾ ਬਿਧੀ ਚੰਦ ਜੀ ਹਜ਼ੂਰ ਨੂੰ ਯਾਦ ਕਰਕੇ ਭਗਤ ਦੇ ਵਿੱਚ ਬਣ ਗਏ ਸਤ ਸੰਗਤ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਿਆ ਔਰ ਆਪਦੇ ਹੋਏ ਭੱਠੇ ਦੇ ਅੰਦਰ ਪ੍ਰਵੇਸ਼ ਹੋਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸਿੱਖ ਦੀ ਲੱਜਿਆ ਰੱਖਣ ਵਾਸਤੇ ਸਾਧ ਸੰਗਤ ਨੂੰ ਭੱਠਾ ਹੀ ਸ਼ਾਂਤ ਕਰ ਦਿੱਤਾ। ਤਪਦਾ ਹੋਇਆ ਭੱਠਾ ਸ਼ਾਂਤ ਹੋ ਗਿਆ। ਇਧਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਹੁਕਮ ਕਰਦੇ ਨੇ ਕਿ ਗਾਗਰਾਂ ਜਲ ਭਰ ਕਰਕੇ ਬਾਰ-ਬਾਰ ਲੈ ਕਰਕੇ ਆਓ। ਆਪਣੇ ਸਰੀਰ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਪਵਾਈ ਜਾਂਦੇ। ਬਾਅਦ ਵਿੱਚ ਸਿੱਖਾਂ ਨੇ ਬੇਨਤੀ ਕਰਕੇ ਕਾਰਨ ਪੁੱਛਿਆ, ਮਹਾਰਾਜ ਜੀ ਕੈਸਾ ਕੌਤਕ ਸੀ? ਹਜ਼ੂਰ ਨੇ ਬਚਨ ਕੀਤਾ, ਕਹਿੰਦੇ ਕਿ ਸਾਡਾ ਸਿੱਖ ਭਾਈ ਬਿਧੀ ਚੰਦ ਤਪਦੇ ਹੋਏ ਭੱਠੇ ਵੀ ਸਾਨੂੰ ਯਾਦ ਕਰਕੇ ਪ੍ਰਵੇਸ਼ ਹੋ ਗਿਆ ਸੀ। ਆਪਣੇ ਸਿੱਖ ਦੀ ਲੱਜਿਆ ਰੱਖਣ ਵਾਸਤੇ ਅਸਾਂ ਨੇ ਕੌਤਕ ਵਰਤਾਉਣਾ ਕੀਤਾ। ਔਰ ਇਹੋ ਹੀ ਦਸ਼ਮੇਸ਼ ਪਿਤਾ ਤਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਨ ਗੁਰਸਿੱਖ ਹੋਏ ਹਨ, ਜਿਨ੍ਹਾਂ ਦੀ ਗਰੀਬ ਨਵਾਜ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਰੱਖਿਆ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਆਪਣੇ ਪਿਆਰਿਆਂ ਦੀ ਲੱਜਿਆ ਰੱਖਦੇ ਆਏ ਹਨ ਔਰ ਪਤਕ ਵੀ ਦੁਸ਼ਮਣ ਕੋਈ ਉਹਨਾਂ ਨੂੰ ਤੱਤੀ ਵਾਰ ਨਹੀਂ ਲਾ ਸਕਦਾ, ਉਹਨਾਂ ਨੂੰ ਕੋਈ ਆਜ ਕੋਈ ਦੁੱਖ ਨਹੀਂ ਦੇ ਸਕਦਾ। ਅੰਤਰੀ ਭਾਵ ਦੇ ਵਿੱਚ ਵਿਕਾਰਾਂ ਰੂਪੀ ਜਿਹੜੀ ਤੱਤੀ ਵਾਰ ਲਟ-ਲਟ ਕਰਦੀ ਹੋਈ ਬਣਦੀ ਹੈ, ਤ੍ਰਿਸ਼ਨਾ ਰੂਪੀ ਅੱਗ ਦੀ ਲਟ-ਲਟ ਕਰਦੀ ਹੋਈ ਜੋ ਤੱਤੀ ਵਾਰ ਹੈ, ਉਹ ਵੀ ਜੀਵ ਨੂੰ ਕਾਹਦਾ ਜਿੱਤ ਗਰਸ ਨਹੀਂ ਸਕਦੀ ਹੈ। ਜੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਹੈ, ਜੇ ਉਸ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਕੇ ਗੁਰੂ ਵਾਲੇ ਬਣ ਗਏ ਔਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਧਿਆਉਣਾ ਕੀਤਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵ ਕਦੇ ਫਿਰ ਦੁਖੀ ਨਹੀਂ ਹੋ ਸਕਦਾ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਜੇਤੇ ਸਾਸ ਸਾਸ ਹਮ ਲੇਤੇ। ਇਹ ਅਕਾਲ ਪੁਰਖ ਪਰਮਾਤਮਾ ਜਿੰਨੇ ਵੀ ਆਪ ਜੀ ਨੇ ਸਾਨੂੰ ਉਮਰ ਦੇ ਵਿੱਚ ਸਵਾਸ ਦੇ ਕਰਕੇ ਪਾ ਦਿੱਤੇ ਹਨ, ਕਿਉਂਕਿ ਉਹਨੇ ਹੀ ਮਨੁੱਖ ਸਵਾਸ ਭੋਗਦਾ ਹੈ ਜਿਨੇ ਪਰਮੇਸ਼ਰ ਲੈ ਕਰਕੇ ਪਾ ਦਿੱਤਾ ਹੈ। ਹਜ਼ੂਰ ਦਾ ਪਾਵਨ ਮੁਖ ਵਾਕ ਹੈ, ਨਨ ਕਾਲੇ ਸਭ ਦਿਵਸ ਸਾਸ ਲਹਿ ਬਦਨ ਘਟਨ ਦਿਨ ਸਾਰ। ਦਿਨ ਮਾਤਰ ਵੀ ਉਹਨਾਂ ਸਵਾਸਾਂ ਤੋਂ ਵੱਧਦੇ ਘਟਦੇ ਨਹੀਂ ਜਿਨੇ ਪਰਮੇਸ਼ਰ ਨੇ ਲੈ ਕਰਕੇ ਪਾਏ ਹਨ। ਇਸ ਲਈ ਜੇ ਪਿਆਰੇ ਪਰਮਾਤਮਾ ਜੀਤੇ ਸਾਸ ਸਾਸ ਹਮ ਲੇਤੇ, ਜਿੰਨੇ ਵੀ ਜਨਮ ਤੋਂ ਲੈ ਕਰਕੇ ਮਰਨ ਤੱਕ ਇਹ ਪਰਮਾਤਮਾ ਸੇ ਸਵਾਸ ਲੈਂਦੇ ਹਾਂ, ਤੇਤੇ ਹੀ ਗੁਣ ਗਾਇਆ। ਉਹਨੇ ਹੀ ਸਵਾਸਾਂ ਦੇ ਨਾਲ ਤੁਹਾਡੇ ਗੁਣਾਂ ਨੂੰ ਗਾਉਣਾ ਕੀਤਾ। ਮਾਤਾ ਦੇ ਗਰਭ ਵਿੱਚ ਵੀ ਪਰਮਾਤਮਾ ਤੇਰੇ ਸਿਮਰਨ ਦਾ ਹੀ ਸਾਨੂੰ ਆਸਰਾ ਸੀ। ਜਦੋਂ ਜਗਤ ਦੇ ਜਨਮ ਹੋਇਆ ਉਸ ਸਮੇਂ ਬਾਲਕ ਅਵਸਥਾ ਵਿੱਚ ਜਿੰਨੇ ਸਵਾਸ ਲਏ ਉਦੋਂ ਵੀ ਪਰਮਾਤਮਾ ਤੇਰਾ ਚਿੰਤਨ ਕੀਤਾ। ਜਵਾਨੀ ਦੀ ਅਵਸਥਾ ਵਿੱਚ ਜਿੰਨੇ ਸਵਾਸ ਦੇ ਉਸ ਸਮੇਂ ਵੀ ਪਰਮੇਸ਼ਰ ਤੇਰਾ ਚਿੰਤਨ ਕੀਤਾ। ਔਰ ਤੀਸਰੀ ਬਿਰਧ ਅਵਸਥਾ ਦੇ ਜਦੋਂ ਜਿੰਨੇ ਵੀ ਸਵਾਸ ਲਏ ਤੇਰਾ ਹੀ ਯਾਦ ਤੇ ਜਗਣਾ ਕੀਤਾ। ਇਸੇ ਤਰ੍ਹਾਂ ਤਿੰਨ ਅਵਸਥਾਵਾਂ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜਾਗਰਤ ਅਵਸਥਾ ਔਰ ਸੁਖੋਪਤ ਤੇ ਸੰਸਾਰ ਦੇ ਅੰਦਰ ਜਿਹੜੇ ਐਸੇ ਸੰਸਾਰ ਦੇ ਜੀਵ ਪ੍ਰਾਣ ਹਰ ਜੀਵ ਪਰਮੇਸ਼ਰ ਤੇ ਪੈਦਾ ਕੀਤੇ, ਕਹਿੰਦੇ ਜਾਗਰਤ ਸੁਖੋਪਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਅਵਸਥਾਵਾਂ ਦੇ ਵਿੱਚ ਜਿੰਨੇ ਵੀ ਸਵਾਸ ਕੋਈ ਲੈਣਾ ਕਰਦਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦਾ ਜੋ ਪਾਤਰ ਬਣ ਜਾਂਦਾ ਹੈ, ਪਰਮੇਸ਼ਰ ਵਾਹਿਗੁਰੂ ਦੇ ਜਾਪ ਨੂੰ ਜਪਣਾ ਕਰਦਾ ਹੈ। ਮਨ ਬਾਣੀ ਸਰੀਰ ਕਰਕੇ ਹੱਥ ਸਾਹਮਣੇ ਬਾਰ-ਬਾਰ ਅਕਾਲ ਪੁਰਖ ਵਾਹਿਗੁਰੂ ਦੇ ਸਵਾਸ ਜਪ ਕਰਕੇ ਪਰਮੇਸ਼ਰ ਦੇ ਸਾਥ ਸਿਮਰਨ ਨੂੰ ਕਰਕੇ ਜਾਪ ਜਪਦਾ ਹੈ। ਹਜ਼ੂਰ ਨੇ ਫਰਮਾਨ ਕੀਤਾ ਹੈ, ਦਾਮ ਦਾਮ ਸਦਾ ਸੰਭਾਲਦਾ, ਦਾਮ ਨਾ ਮਿਲਦਾ ਜਾਏ। ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਦੇ ਸਿਮਰਨ ਦੇ ਵਿੱਚ ਜੁੜਨਾ ਕਰਦਾ ਹੈ। ਇੱਕ ਵੀ ਸਵਾਸ ਨੂੰ ਵਾਹਿਗੁਰੂ ਦੇ ਸਿਮਰਨ ਤੋਂ ਬਗੈਰ ਨਹੀਂ ਜਾਣ ਦੇਣਾ ਕਰਦਾ। ਨਿਮਖ ਨਾ ਵਿਛੋੜਾ, ਘੜੀ ਨਾ ਵਿਸਰਾ,
ਖਾਤਰ ਸਮਾਂ ਵੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਸਾਡੇ ਤੋਂ ਵਿਛੜਦਾ ਨਹੀਂ ਹੈ। ਭਾਵ ਕਿ ਉਹ ਪਰਮੇਸ਼ਰ ਨੂੰ ਸਦਾ ਹੀ ਅੰਗ ਸੰਗ ਹੋ ਕਰਕੇ ਸਮਝਣਾ ਕੀਤਾ ਹੈ, ਘੜੀ ਨਾ ਵਿਸਰੈ। ਅੱਜ ਇੱਕ ਘੜੀ ਜਿੰਨਾ ਸਮਾਂ ਵੀ ਕਦੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਹਿਰਦਿਓ ਵਿਸਾਰਿਆ ਨਹੀਂ। ਸਤ ਸੰਗੇ ਜਗ ਜਾਇਆ, ਜਗ ਕਹਿੰਦੇ ਨੇ ਜਿੱਥੇ ਵੀ ਜਾਣਾ ਕੀਤਾ ਹੈ, ਉੱਥੇ ਅਕਾਲ ਪੁਰਖ ਪ੍ਰਮਾਤਮਾ ਨੂੰ ਆਪਣਾ ਸੰਗੀ ਬਣਾਉਣਾ ਕੀਤਾ ਹੈ। ਜਿੱਥੇ ਵੀ ਕਿਤੇ ਗਏ ਉੱਥੇ ਅਕਾਲ ਪੁਰਖ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਸਮਝਣਾ ਕੀਤਾ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੁਖਾਲੇ। ਉਸ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰਾਂ ਦੀ ਯਾਦ ਵਿੱਚ ਜੁੜ ਕਰਕੇ ਸੁਖਾਲੇ ਬਣਨਾ ਕੀਤਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਨੇ ਕਿਰਪਾਲਤਾ ਹੋਣੇ ਕਰਕੇ ਇੱਕ ਪਲ ਮਾਤਰ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਾਰਦੇ ਨਹੀਂ ਹਾਂ। ਹਉ ਬਲ 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 ਚਰਨ ਕਮਲ ਕਉ। ਜਿਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਰੂਪੀ ਚਰਨ ਕਮਲ ਬਲਦਾਇਕ ਹਨ, ਬਲ ਬਖਸ਼ਿਸ਼ ਕਰਨ ਵਾਲੇ ਨੇ, ਆਤਮਿਕ ਬਲ ਦੇਣ ਵਾਲੇ ਹਨ। ਉਹਨਾਂ ਤੋਂ ਮਨ ਕਰਕੇ ਵੀ ਬਲਿਹਾਰ ਜਾਂਦੇ ਹਾਂ, ਬਾਣੀ ਕਰਕੇ ਵੀ ਕੁਰਬਾਨ ਜਾਂਦੇ ਹਾਂ, ਸਰੀਰ ਕਰਕੇ ਵੀ ਧੁੰਮਾਰਨੇ ਜਾਂਦੇ ਹਾਂ। ਬਲ ਬਲ ਗੁਰ ਦਰਸਾਇਆ, ਔਰ ਮਨ ਬਾਣੀ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਨ ਤੋਂ ਵੀ ਅਸੀਂ ਬਲਿਹਾਰ ਜਾਂਦੇ ਹਾਂ। ਅਥਵਾ ਹਜ਼ੂਰ ਕਹਿੰਦੇ ਹਨ ਹੈ ਸਿੱਖਾ, ਪੂਰੇ ਸਤਿਗੁਰੂ ਜੀ ਦੇ ਦਰਸ਼ਨਾਂ ਤੋਂ ਵੀ ਬਲਿਹਾਰ ਜਾਇਆ ਕਰ। ਜਿਨ੍ਹਾਂ ਸਤਿਗੁਰਾਂ ਦੇ ਦੀਦਾਰ ਕਰਦਿਆਂ ਹੀ ਅਨੇਕਾਂ ਪਾਪ ਕੱਟੇ ਜਾਂਦੇ ਨੇ। ਜਨਮਾਂ ਜਨਮਾਂਤਰਾਂ ਦੇ ਕਮਾਏ ਹੋਏ ਹੋਰ ਤੇਰੇ ਪਾਪ ਕਮਾਏ ਹੋਏ ਵੀ ਕੱਟੇ ਜਾਂਦੇ ਨੇ। ਉਹਨਾਂ ਸਤਿਗੁਰੂ ਜੀ ਦੇ ਦਰਸ਼ਨਾਂ ਤੋਂ ਬਲਿਹਾਰ ਜਾਣਾ ਕਰ। ਕਹੁ ਨਾਨਕ ਕਾਹੂ ਪਰਵਾਹ। ਜਗਤ ਦੇ ਅੰਦਰ ਸਾਧ ਸੰਗਤ ਕੋਈ ਕਿਸੇ ਦਾ ਮਨ ਵਿੱਚ ਕਾਨ ਕਨਾਉ ਕਰਦਾ ਹੈ, ਕੋਈ ਕਿਸੇ ਦੇ ਪੈਰ ਦਬਦਬਾਜ ਬਿਠਾ ਕਰਕੇ ਬਾਰ-ਬਾਰ ਮਨ ਵਿੱਚ ਕਾਨ ਕਨਾਉ ਕਰਦਾ ਹੈ, ਆਪਣੇ ਅੰਦਰ ਭੈ ਧਾਰਨ ਕਰਕੇ ਰੱਖਦਾ ਹੈ। ਪਰ ਹਜ਼ੂਰ ਕਹਿੰਦੇ ਜਿਹਨਾਂ ਗੁਰਮੁਖਾਂ ਤੇ ਪਰਮਾਤਮਾ ਨੇ ਕਿਰਪਾਲੂ ਹੋ ਕੇ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਬੇਪਰਵਾਹ ਅਕਾਲ ਪੁਰਖ ਵਾਹਿਗੁਰੂ ਦੇ ਜਾਪ ਨੂੰ ਜਪ ਕਰਕੇ ਬੇਪਰਵਾਹ ਦੀ ਅਵਸਥਾ ਪ੍ਰਾਪਤ ਕਰਕੇ ਹਰ ਸਮੇਂ ਜੋਦੜੀਆਂ ਕਰਦੇ ਹਨ। हे ਪਰਮਾਤਮਾ, ਸਾਨੂੰ ਫਿਰ ਕਿਸ ਦੀ ਪਰਵਾਹ ਹੈ? ਸਾਨੂੰ ਫਿਰ ਕਿਉਂ ਜਗਤ ਦੇ ਜੀਵਾਂ ਦੀ ਕਾਲ ਕਰਾਉਟ ਹੈ? ਆਪ ਇਹ ਅਕਾਲ ਪੁਰਖ ਵਾਹਿਗੁਰੂ ਤੇਰੇ ਸਰੂਪ ਤੋਂ ਬਿਨਾਂ ਫਿਰ ਕਿਸੇ ਦਾ ਭੈ ਨਹੀਂ। ਜਾਓ ਸੁਖ ਸਾਗਰ ਮੈਂ ਪਾਇਆ, ਜਾਓ ਜਦੋਂ ਸੁਖਾਂ ਦੇ ਸਾਗਰ ਪਰਮਾਤਮਾ ਦੇ ਸਰੂਪ ਨੂੰ ਹੀ ਪ੍ਰਾਪਤ ਕਰ ਲਿਆ, ਫਿਰ ਜਗਤ ਦੇ ਜੀਵਾਂ ਦੀ ਕਾਲ ਕਰਾਉਟ ਕਰਨ ਦਾ ਕੀ ਲਾਭ ਹੈ? ਕੁਝ ਵੀ ਨਹੀਂ। ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੇਕਰ ਪ੍ਰਾਪਤੀ ਹੋਈ ਗਈ ਹੈ, ਫਿਰ ਜਗਤ ਦੇ ਜੀਵਾਂ ਦਾ ਭੈ ਧਾਰਨ ਕਰਨ ਦਾ ਕੁਝ ਫਰਕ ਰਹਿ ਨਹੀਂ ਜਾਂਦਾ। ਭਾਵ ਸੰਸਾਰ ਦੇ ਅੰਦਰ ਕਿਸੇ ਦਾ ਵੀ ਮਨ ਵਿੱਚ ਭੈ ਨਹੀਂ ਰਹਿਣਾ ਕੀਤਾ। ਜੇ ਪ੍ਰਮਾਤਮਾ ਤੋਂ ਸਾਡੇ ਵੱਲ ਹੈ, ਫਿਰ ਕਿਸੇ ਦੀ ਅਧੀਨਗੀ ਕਰਨ ਦੀ ਵੀ ਸਾਨੂੰ ਲੋੜ ਨਹੀਂ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। हे ਮਹਾਰਾਜ ਜੀ, ਤੇਰਾ ਬੰਦਾ ਬਣਿਆ, ਪਾਪ ਕਿ ਤੇਰਾ ਦਾਸ ਬਣਨਾ ਕੀਤਾ। ਅਕਾਲ ਪੁਰਖ ਵਾਹਿਗੁਰੂ ਤੂੰ ਸਭ ਕੁਝ ਮੈਨੂੰ ਬਖਸ਼ਿਸ਼ ਕਰ ਦਿੱਤਾ, ਸਬਰ ਸੰਤੋਖ ਵੀ ਬਖਸ਼ਿਆ, ਭੈ ਤੋਂ ਰਹਿਤ ਅਵਸਥਾ, ਅਡੋਲ ਅਵਸਥਾ ਵੀ ਪਰਮੇਸ਼ਰ ਆਪ ਨੇ ਬਖਸ਼ਿਸ਼ ਕੀਤੀ ਹੈ। ਫਿਰ ਮਹਾਰਾਜ, ਮੈਨੂੰ ਜਗਤ ਦੇ ਜੀਵਾਂ ਦੇ ਅਧੀਨਗੀ ਕਰਨ ਦੀ ਕੀ ਲੋੜ ਹੈ? ਜਾਓ ਸੁਖ ਸਾਗਰ ਮੈਂ ਪਾਇਆ। ਸੁਖਾਂ ਦੇ ਸਾਗਰ, ਸਭ ਸੁਖਾਂ ਦੇ ਗੁਣਾਂ ਦੇ ਸੰਪੰਨ ਪਰਮੇਸ਼ਰ ਦੀ ਜੇਕਰ ਪ੍ਰਾਪਤੀ ਹੋ ਗਈ, ਫਿਰ ਦੁਨਿਆਵੀ ਸੁਖਾਂ ਨੂੰ ਪਾਉਣ ਵਾਸਤੇ ਮੈਂ ਕਿਉਂ ਕਿਸੇ ਦੀ ਅਧੀਨਗੀ ਕਰਨਾ ਕਰਾਂ? ਜੇ ਸਭ ਸੁਖ ਪ੍ਰਦਾਨ ਕਰਨ ਵਾਲੇ ਪਰਮੇਸ਼ਰ ਵਾਹਿਗੁਰੂ ਨੂੰ ਹੀ ਪਾ ਲਿਆ ਹੈ ਤਾਂ ਸਾਰਗ ਮਹੱਲਾ ਪੰਜਵਾ। ਮੇਰਾ ਮਨ ਸਤ ਲਗੋ ਗੁਰ ਮਿਠਾ। ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਵਾਨ ਕਰ ਰਹੇ ਨੇ, ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਪਾਤਰ ਬਣਦੇ ਹੈ। ਪਰਮਾਤਮਾ
ਜਿਨ੍ਹਾਂ ਤੇ ਬਖਸ਼ਿਸ਼ ਕਰ ਦਿੰਦਾ ਹੈ। ਉਹ ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਵਰਤੇ ਹਨ ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਨੇ। ਬਾਰ ਬਾਰ ਇਹ ਆਪ ਹਾਰੇ ਹੋ ਕਰਕੇ ਜਗਤ ਦੇ ਜਗਿਆਸੂ ਜੀਵਾਂ ਨੂੰ ਦਰਸਾਉਂਦੇ ਹਨ। ਮੇਰੇ ਬਾਤ ਸ਼ਬਦ ਲੱਗੋ ਗੁਰ ਮੀਠਾ, ਮੀਠਾ ਤੋਂ ਭਾਵ ਪਿਆਰਾ, ਮਨ ਨੂੰ ਮਿਠਾਸ ਭਰਿਆ ਪਿਆਰਾ ਲੱਗਾ ਸਤਿਗੁਰੂ ਜੀ ਦਾ ਜੋ ਸੱਚਾ ਉਪਦੇਸ਼ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਆਤਮਿਕ ਜੀਵਨ ਪ੍ਰਦਾਨ ਕਰਨ ਵਾਲਾ ਉਪਦੇਸ਼ ਹੈ, ਸਾਡੇ ਮਨ ਨੂੰ ਪਿਆਰਾ ਲੱਗਾ ਹੈ। ਖੁੱਲਿਓ ਕਰਮ ਭਇਓ ਪਰਗਾਸਾ। ਜੇਕਰ ਪੂਰਬਲਾ ਕਮਾਇਆ ਹੋਇਆ ਸਾਡਾ ਨਿਸ਼ਕਾਮ ਕਰਮ ਖੁੱਲਿਆ, ਭਾਵ ਕਿ ਪੂਰਬਲੇ ਕਮਾਏ ਹੋਏ ਨਿਸ਼ਕਾਮ ਕਰਮ ਦਾ ਸਾਨੂੰ ਫਲ ਮਿਲਣਾ ਕੀਤਾ, ਤਾਂ ਸਾਡੇ ਹਿਰਦੇ ਵਿੱਚ ਐਸਾ ਗਿਆਨ ਪ੍ਰਾਪਤ ਹੋਇਆ, ਗਿਆਨ ਪ੍ਰਗਾਸਾ। ਤਾਂ ਹੀ ਸਾਡੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ, ਤਾਂ ਹੀ ਸਤਿਗੁਰੂ ਜੀ ਨੇ ਗਿਆਨ ਰੂਪੀ ਦੀਵਾ ਸਾਡੇ ਹਿਰਦੇ ਵਿੱਚ ਬਾਲ ਕੇ ਅਗਿਆਨਤਾ ਦੀ ਹਨੇਰੀ ਨੂੰ ਮਿਟਾਉਣਾ ਕੀਤਾ। ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਮਿਹਰ ਨਾਲ ਪੂਰਬਲਾ ਸਾਡਾ ਕਮਾਇਆ ਹੋਇਆ ਚੰਗਾ ਕਰਮ ਦਾ ਅੰਕੁਰ ਪਟਨਾ ਕੀਤਾ ਹੈ। ਕਿਉਂਕਿ ਸਤ ਸੰਗਤ ਹਜ਼ੂਰ ਦਾ ਪਾਵਨ ਬਚਨ ਪੜ੍ਹਦੇ ਹਾਂ, ਸਤਿਗੁਰੂ ਜੀ ਨੇ ਪ੍ਰਮਾਣ ਕੀਤਾ, ਪੂਰਬ ਕਰਮ ਅੰਕੁਰ ਜਪ ਪ੍ਰਗਟਿਓ, ਭੇਟਿਓ ਪੁਰਖ ਰਸਿਕ ਪੈ ਰਾਗੀ। ਹਜ਼ੂਰ ਕਹਿੰਦੇ ਹਨ ਕਿ ਤਾਂ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਿਆ ਜਾਂਦਾ ਜੀ ਪੂਰਬਲਾ ਚੰਗਾ ਕਮਾਇਆ ਹੋਇਆ ਕਰਮ ਹੋਵੇ। ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਮੁੱਖ ਵਾਕ ਹੈ, ਜਿਨ ਮਸਤਕ ਧੁਰ ਹਰ ਲਿਖਿਆ, ਤਿਨਾਂ ਸਤਿਗੁਰ ਮਿਲਿਆ ਰਾਮ ਰਾਧੇ। ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ, ਜਿਨ੍ਹਾਂ ਦੇ ਪੂਰਬਲੇ ਧੁਰ ਤੋਂ ਚੰਗੇ ਕਮਾਏ ਹੋਏ ਕਰਮ ਪਰਮਾਤਮਾ ਦੇ ਕਰਕੇ ਪਾ ਦਿੰਦਾ ਹੈ। ਉਹਨਾਂ ਨੇ ਮਨ ਬਾਣੀ ਸਰੀਰ ਕਰਕੇ ਗੁਰੂ ਵਾਲੇ ਵਰਤਾ ਕੀਤਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰ ਰਹੇ ਹਨ, ਹਜ਼ੂਰ ਨੇ ਬਚਨ ਕੀਤਾ, ਖੁੱਲਿਓ ਕਰਮ ਭਇਓ ਪ੍ਰਗਾਸਾ। ਜੇ ਪੂਰਬਲਾ ਨਿਸ਼ਕਾਮ ਕਰਮ ਸਾਡਾ ਅੱਗੇ ਆ ਗਿਆ, ਜੋ ਚੰਗਾ ਧਰਮ ਦੇ ਮਾਰਗ ਤੇ ਚੱਲ ਕਰਕੇ ਪਰਮਾਰਥ ਦੇ ਰਸਤੇ ਤੇ ਚੱਲ ਕੇ ਕਮਾਇਆ ਹੋਇਆ ਕਰਮ ਸਾਡਾ ਅੱਗੇ ਆਇਆ ਹੈ, ਤਾਂ ਹੀ ਸਾਡੇ ਹਿਰਦੇ ਵਿੱਚ ਵਾਹਿਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋਇਆ। ਘਟ ਘਟ ਹਰ ਹਰ ਡੀਠਾ। ਤਾਂ ਹੀ ਸਭ ਘਾਟਾ ਦੇ ਵਿੱਚ ਜਗਤ ਦੇ ਜੀਵ ਦੇ ਕਮਾਏ ਹੋਏ ਪਾਪਾਂ ਨੂੰ ਹਰਨ ਵਾਲੇ ਹਰੀ ਪਰਮੇਸ਼ਰ ਨੂੰ ਦੇਖਿਆ ਹੈ। ਜੀਠਾ ਭਾਵ ਦੇਖਣਾ ਕੀਤਾ। ਤਾਂ ਹੀ ਚਾਰ ਖਾਣੀਆਂ ਵਿੱਚ ਪੈਦਾ ਕੀਤੇ ਹੋਏ ਜੀਵ ਜੰਤੂਆਂ ਦੇ ਘਾਟਾਂ ਵਿੱਚ ਵਰਤਦੇ ਪਰਮਾਤਮਾ ਨੂੰ ਦੇਖਿਆ ਹੈ। ਅੰਡਜ ਜੇਰਜ ਬੁੱਧ ਭੁਜ ਸੇਤਜ ਤੇਰੇ ਕੀਤੇ ਜਨਤਾ, ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭ ਦਾ ਵਾਹਿਰਵੰਤਾ। हे ਪਰਮਾਤਮਾ, ਚਾਰ ਖਾਣੀਆਂ ਵਿੱਚ ਆਂਡਿਆਂ ਤੋਂ ਜੀਵਾਂ ਨੂੰ ਪੈਦਾ ਕੀਤਾ, ਜੇਰਜ ਜੇਰ ਤੋਂ ਜੀਵਾਂ ਨੂੰ ਪੈਦਾ ਕਰਨ ਵਾਲਾ, ਸੇਤਜ ਪਸੀਨੇ ਤੋਂ ਸੂਖਸ਼ਮ ਜੀਵ ਪੈਦਾ ਹੁੰਦੇ ਹੈ, ਉਤਪਜ ਧਰਤੀ ਤੋਂ ਜੀਵਾਂ ਨੂੰ ਪੈਦਾ ਕਰਦਾ ਹੈ। ਪਰ ਸਾਰੇ ਜੀਵਾਂ ਦੇ ਵਿੱਚ ਪਰਮਾਤਮਾ ਤੋਂ ਰਵੰਤਾ ਰਵੀ ਪਰਵੀ ਪੂਰਕ ਹੋ ਰਿਹਾ ਹੈ। ਇਹ ਮਹਾਰਾਜ ਬੜਾ ਅਚੰਭਿਤ ਆਪ ਜੀ ਦਾ ਖੇਲ ਹੈ। ਔਰ ਇਹ ਤਾਂ ਦੇਖਿਆ ਜੇ ਹਿਰਦੇ ਵਿੱਚ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਗਿਆਨ ਦਾ ਪ੍ਰਕਾਸ਼ ਹੋਇਆ। ਸਤਿਗੁਰਾਂ ਦਾ ਉਪਦੇਸ਼ ਜੇਕਰ ਹਿਰਦੇ ਵਿੱਚ ਪਿਆਰਾ ਲੱਗਾ, ਗੁਰੂ ਕੇ ਬਚਨਾਂ ਨੂੰ ਸਤ ਕਰਕੇ ਜੇਕਰ ਮੰਨਿਆ, ਤਾਂ ਮਹਾਰਾਜ ਘਟ ਘਟ ਹਰ ਹਰ ਡੀਠਾ। ਸਭ ਘਾਟਾ ਦੇ ਪਰਮਾਤਮਾ ਦਿਲਾਂ ਦੀ ਪਛਾਣਨ ਵਾਲੇ ਪਰਮੇਸ਼ਰ ਤੈਨੂੰ ਦੇਖਿਆ ਹੈ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਪਾਰ ਬ੍ਰਹਮ ਆਜੂਨੀ ਸੰਭਵ। ਜੋ ਅਕਾਲ ਪੁਰਖ ਪਰਮਾਤਮਾ ਪਾਰਾਵਾਰ ਤੋਂ ਰਹਿਤ ਸਤ ਚੇਤਨ ਇੱਕ ਰਸ ਅਡੋਲ ਬ੍ਰਹਮ ਸਰੂਪ ਹੈ। ਪਾਪਾਂ ਤੇ ਪੁੰਨਾਂ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਜਗਤ ਦੇ ਅੰਦਰ ਭਾਵੇਂ ਪਾਪ ਕਰਮ ਕਰਵਾਉਣ ਵਾਲੇ ਪਾਪੀ ਜੀਵਾਂ ਵਿੱਚ ਵੀ ਪਰਮਾਤਮਾ ਜੋਤ ਰੂਪ ਹੋ ਕਰਕੇ ਵਰਤ ਰਿਹਾ ਹੈ। ਚਾਹੇ ਪੁੰਨ ਕਰਮ ਕਰਨ ਵਾਲੇ ਅੰਦਰ ਵੀ ਪਰਮਾਤਮਾ ਜੋਤ ਰੂਪ ਹੋ ਕਰਕੇ ਵਰਤ ਰਿਹਾ ਹੈ। ਪਰ ਇਹਨਾਂ ਦੀ ਕਿਫਾਇਤਾਂ ਜਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੇ ਕੋਈ ਪ੍ਰਭਾਵ ਨਹੀਂ ਹੈ। ਇਸ ਲਈ ਹਜ਼ੂਰ ਨੇ ਪ੍ਰਮਾਣ ਕੀਤਾ, ਪਾਰ ਬ੍ਰਹਮ, ਪਾਪ ਦੇ ਪੁੰਨਾਂ ਤੋਂ ਪਰਮਾਤਮਾ ਰਹਿਤ ਹੈ।
ਇੱਕ ਰਸ ਸਚੇਤਨ ਉਸ ਵਾਹਿਗੁਰੂ ਪਰਮਾਤਮਾ ਦਾ ਸਰੂਪ ਹੈ। ਆਜੂਨੀ ਫਿਰ ਜੁਨਾ ਤੋਂ ਰਹਿਤ ਹੈ। ਜਗਤ ਦੇ ਜੀਵ 84 ਲੱਖ ਜੁਨਾ ਦੇ ਵਿੱਚ ਭਟਕਦੇ ਹਨ, ਪਰ ਪਰਮਾਤਮਾ ਆਜੂਨੀ ਸਰੂਪ ਹੈ। ਇਹ ਸੰਭਾਵ ਕਹਿੰਦੇ ਸੁਦੇ ਪ੍ਰਕਾਸ਼ਮਾਨ ਸਰੂਪ ਨੂੰ ਕਾਲ ਕੇ ਆਪਣੇ ਸਰੂਪ ਤੋਂ ਆਪ ਹੀ ਪੈਦਾ ਹੋਵੇ, ਉਹਨੂੰ ਸੰਭਾਵ ਆਖਿਆ ਜਾਂਦਾ ਹੈ। ਔਰ ਉਸ ਅਕਾਲ ਪੁਰਖ ਪਰਮਾਤਮਾ ਨੂੰ ਪੈਦਾ ਕਰਨ ਵਾਲਾ ਵੀ ਨਹੀਂ ਹੈ, ਆਪਣੇ ਸਰੂਪ ਤੋਂ ਆਪ ਹੀ ਪ੍ਰਕਾਸ਼ਮਾਨ ਸਰੂਪ ਹੈ। ਸਰਬ ਥਾਨ ਘਟ ਡੀਠਾ, ਇਸ ਸ੍ਰਿਸ਼ਟੀ ਦੇ ਸਭ ਥਾਵਾਂ ਤੇ ਘਟ, ਸਭ ਥਾਵਾਂ ਤੇ ਪਰਮਾਤਮਾ ਡੀਠਾ ਭਾਵ ਕੇ ਸਥਿਤ ਹੋ ਰਿਹਾ ਹੈ। ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲੇ ਜਾਓ, ਉਹ ਪਰਮਾਤਮਾ ਦਾ ਸਰੂਪ ਹੈ। और हजूर ने नाले भी बचन किया ताओ परमात्मा नीठा दिसदा जे गुरु का ज्ञान हिरदे विच होवे तां। अज्ञानता मिटा के जे सतगुरु जी के ज्ञान रूपी दीवे नूं हिरदे विच बालिया जावे ताओ परमात्मा का स्वरूप नजर आउंदा है। नहीं तां हिरदे रूपी घर दे विच अज्ञानता करके परमात्मा दिसदा नहीं है। हनेरे करके घर दे विच कोई वस्तु रखदे होईए ते सानूं नजर नहीं आवेगी, पर जे दीगा बाल के प्रकाश कर दिता जाए फिर वस्तु नजर आ जाती है। हजूर कहते उन्नी देर तक वो परमात्मा कदे तेन नजर नहीं आवेगा, कदे परमात्मा साक्षात होकर के तेन दीदार नहीं बख्शेगा, जिन्नी देर तक तेरे अंदर अज्ञानता का हनेरा है। इस हनेरे को मिटाने वास्ते सतगुरु जी के उपदेश को अपने हिरदे अंदर धारण कर, जो अकाल पुरख परमात्मा सब घाटा के भी स्थित हो रहा है। जाना थान कही तोरिया स्वामी सिरजनहार, अधिक भात होए पसरिया नानक एक ओंकार है। इको ही परमात्मा का स्वरूप है, पर अनेका तरह करके जीवन को होकर के वर्त रहा है। आयो प्रजापत अमृत नमा, जिन्हां दे पूर्वले कमाए हुए चंगे कर्म हैं, उन्हां वडभागे जीवन सतगुरु जी द्वारा आत्मिक जीवन दान देने वाला, परम रस बख्शिश कर देने वाला वाहिगुरु का श्रोमणी नाम प्राप्त होया है। बाल बाल प्रभु चरणिठा, जिस परमेश्वर के नाम को जपने करके जगत के बंधना तो रहित हो जाता है। ऐसे महाराज सच्चे पातशाह कहते परमेश्वर के नाम रूपी चरण कमलों को असीं बलिहार ले जाते हैं। मन बाणी शरीर करके सानू बलिहार जाना चाहिए। चरण ईठा, चरण ईठा, ईठा का अर्थ होता है प्यारा। जो वाहिगुरू का नाम है सदैव काल वास्ते प्यारा है, सदैव काल वास्ते सच्चा है और आत्मिक जीवन दान देने वाला है। ऐसे वाहिगुरू के नाम को सदा बलिहार जाना चाहिए है। सत संगत की रेण मुख लागी, जिन्हां वडभागे पुरखां दे सत संगत, सच्ची संगत जिथे सच्चे परमेश्वर का नाम जपिया जाता है। सत संगत कैसी जानी है, जिथे एको नाम बखानी है, जिथे केवल एक परमात्मा के नाम की सिफत है, केवल उस अकाल पुरख वाहिगुरू की काई सिफता गाया जाता है। ऐसी सत संगत की जिन्हां के मस्तक से धूल लग गई है। किए सागर तीर्थ मज मीठा, श्री गुरु अर्जन देव साहिब पातशाह कहते उन्होंने सब तीर्थां के मजन ईठा कहते हैं कि प्यारा इशनान कर लेना कीता है। सब थावां ते सब तीर्थां ते इशनान करने का महात्मा उन्होंने गुरुमुखां को प्राप्त हो गया है, जिन्होंने गुरु की संगत में जाके ऐसी निम्रता की दात प्राप्त कर ली है, जिन्होंने मस्तक के चरण धूड़ी लग जाना की है। महाराज सच्चे पातशाह कहते हैं उन्होंने जानो कि 88 तीर्थां ते इशनान करने का हिसाब महात्मा प्राप्त कर लेना कीता। कहो नानक रंग चलूर पए है। गरीब नवाज महाराज सच्चे पातशाह जी फरमान कर रहे जी उन्होंने गुरमुख प्यारियां के मन जरूर पए हैं, पक्के रंग वाले हो गए खाना। हार रंग न लहम
ਵਾਹਿਗੁਰੂ ਦਾ ਪ੍ਰੇਮ ਰੂਪੀ ਰੰਗ ਉਹਨਾਂ ਦੇ ਮਨ ਨੂੰ ਚੜ੍ਹਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਉਹਨਾਂ ਦੇ ਸਰੀਰ ਰੂਪੀ ਕੱਪੜੇ ਨੂੰ ਭਾਵੇਂ ਕੋਈ ਫਾੜ ਦੇਣਾ ਕਰੇ, ਭਾਵੇਂ ਸਾਧ ਸੰਗਤ ਜਿਵੇਂ ਮਜੀਠ ਦੇ ਕਸੁੰਭੇ ਦਾ ਰੰਗ ਹੁੰਦਾ ਹੈ। ਕਸੁੰਭੇ ਦਾ ਰੰਗ ਛੇਤੀ ਲੱਥ ਜਾਂਦਾ ਹੈ, ਪਾਣੀ ਦੇ ਨਾਲ ਉਹ ਛੇਤੀ ਬਾਰ-ਬਾਰ ਲਾਉ ਕਰਕੇ ਡੱਬ ਪੈ ਜਾਂਦੇ ਹੈ, ਧੁੱਪੇ ਰੱਖਣੇ ਕਰਕੇ ਫੇਟ ਹੋ ਜਾਂਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮਜੀਠ ਦਾ ਰੰਗ ਕੱਪੜੇ ਨੂੰ ਚਾੜਿਆ ਜਾਂਦਾ ਹੈ, ਕੱਪੜਾ ਭਾਵੇਂ ਫਾਟ ਜਾਵੇਗਾ ਪਰ ਕਦੇ ਰੰਗ ਨਹੀਂ ਲੱਥੇਗਾ, ਉਹ ਪੱਕਾ ਰੰਗ ਹੁੰਦਾ ਹੈ। ਇਹ ਹਜ਼ੂਰ ਨੇ ਉਦਾਹਰਨ ਦੇ ਕਰਕੇ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਭਗਤੀ ਰੂਪ ਮਜੀਠ ਦਾ ਰੰਗ ਚੜ੍ਹਿਆ ਹੈ। ਹਜ਼ੂਰ ਕਹਿੰਦੇ ਉਹ ਕਦੇ ਵੀ ਸੰਸਾਰ ਦੇ ਮਾਇਆ ਦੇ ਵਿਕਾਰਾਂ ਰੂਪੀ ਪੈਂਦੀ ਹੋਈ ਤਪਸ਼ ਨਾਲ ਤਪਦੀ ਹੋਈ ਧੁੱਪ ਦੇ ਨਾਲ ਕਦੇ ਰਹਿੰਦਾ ਨਹੀਂ ਹੈ। ਔਰ ਇਸੇ ਤਰ੍ਹਾਂ ਹਜ਼ੂਰ ਨੇ ਪ੍ਰਮਾਣ ਕੀਤਾ, ਕਹਿੰਦੇ ਹਨ ਕਿ ਸਰੀਰ ਰੂਪੀ ਜੋ ਕੱਪੜਾ ਹੈ, ਇਸ ਨੂੰ ਭਾਵੇਂ ਕੀਮਾ ਵੀ ਕਰ ਦਿੱਤਾ ਜਾਵੇ, ਪਰ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਦਾ ਰੰਗ ਚਾੜਿਆ ਉਹ ਕਦੇ ਵੀ ਲਹੇਗਾ ਨਹੀਂ। ਇਤਿਹਾਸ ਸਾਡੇ ਸਾਹਮਣੇ ਹੈ। ਸਾਧ ਸੰਗਤ ਭਾਵੇਂ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰ ਦਿੱਤਾ ਗਿਆ, ਪਰ ਫਿਰ ਵੀ ਵਾਹਿਗੁਰੂ ਦੀ ਭਗਤੀ ਰੂਪੀ ਰੰਗ ਹਿਰਦੇ ਵਿੱਚ ਉਹਨੇ ਰਹਿਣਾ ਕੀਤਾ। ਮੁੱਖ ਤੋਂ ਪਾਠ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਪੜ੍ਹਦੇ ਸਨ। ਪੰਜ ਪਰਵਾਰ ਪੰਜ ਪ੍ਰਧਾਨ, ਪੰਜੇ ਭਾਵ ਹੈ ਦਰਗਹ ਮਾਰ, ਪੰਜੇ ਸੋਹ ਹੈ ਨਾਰਾ ਦਾਨ, ਪੰਜਾਂ ਕਾ ਗੁਰ ਏਕ ਧਿਆਨ। ਇਸ ਪੌੜੀ ਦਾ ਪਾਠ ਕਰਦੇ ਤੇ ਦਲਾਤ ਨੇ ਆਰੇ ਦੇ ਨਾਲ ਚੀਰ ਕਰਕੇ ਸਰੀਰ ਦੇ ਦੋ ਮਾਣ ਕਰ ਦਿੱਤੇ ਨੇ। ਪਰ ਦੇਖੋ ਸਾਧ ਸੰਗਤ ਕਿੰਨਾ ਭਗਤੀ ਦਾ ਰੰਗ ਚੜ੍ਹਿਆ। ਪਰਮਾਤਮਾ ਨੇ ਐਸੀ ਕਰਾਮਾਤ ਵਰਤਾਉਣਾ ਕੀਤੀ ਜੋ ਭਗਤੀ ਦਾ ਰੰਗ ਚੜ੍ਹਦੇ ਕਰਕੇ ਜਿੰਨੀ ਦੇਰ ਤੱਕ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਸਮਾਪਤ ਨਹੀਂ ਹੋਇਆ, ਉਨੀ ਦੇਰ ਤੱਕ ਸਰੀਰ ਦੇ ਦੋਹਾਂ ਫਾਟਾਂ ਦੇ ਵਿੱਚੋਂ ਆਵਾਜ਼ ਆਉਂਦੀ ਰਹੀ। ਜਿਵੇਂ ਪਾਠੀ ਸਿੰਘ ਮਿਲ ਕਰਕੇ ਪਾਠ ਕਰਦੇ ਹਨ, ਇਵੇਂ ਦੋ ਜਾਣੇ ਜਿਵੇਂ ਮਿਲ ਕਰਕੇ ਪਾਠ ਕਰਦੇ ਹੁਣ, ਉਹ ਦੋ ਪਾਸਿਆਂ ਤੋਂ ਸਾਧ ਸੰਗਤ ਆਵਾਜ਼ ਲਗਾਉਂਦੀ ਰਹੀ। ਉਨੀ ਦੇਰ ਤੱਕ ਸਰੀਰ ਨੇ ਸ਼ਾਂਤ ਹੋਣਾ ਕੀਤਾ। ਔਰ ਇਸੇ ਤਰ੍ਹਾਂ ਜਿਨ੍ਹਾਂ ਨੂੰ ਭਗਤੀ ਦਾ ਰੰਗ ਚੜ੍ਹਿਆ, ਭਾਵੇਂ ਭਾਈ ਤਾਰੂ ਸਿੰਘ ਜੀ ਦਾ ਖੋਪੜਲਾ ਦੇਣਾ ਕੀਤਾ, ਪਰ ਫਿਰ ਵੀ ਰੱਤਾ ਭਰ ਕੇ ਕਿਤੇ ਸੀਰੀ ਮੁਕਤ ਉਚਾਰਨ ਕਰਨਾ ਕੀਤੀ। ਜਿਨ੍ਹਾਂ ਨੂੰ ਭਗਤੀ ਦਾ ਰੰਗ ਚੜ੍ਹਿਆ, ਭਾਵੇਂ ਭਾਈ ਮਨੀ ਸਿੰਘ ਜੀ ਨੂੰ ਬੰਦ ਕਰ ਦੇਣਾ ਕੀਤਾ, ਪਰ ਸਾਧ ਸੰਗਤ ਫਿਰ ਵੀ ਸੀਰੀ ਉਚਾਰਨ ਕੀਤੀ। 8ਵੀਂ ਅਸ਼ਟਪਦੀ ਸ੍ਰੀ ਸੁਖਮਨੀ ਸਾਹਿਬ ਗੁਰਬਾਣੀ ਦੇ ਪਾਠ ਪੇ ਕਰਦੇ ਸਨ। ਜਦੋਂ ਜਲਾਲ ਨੇ ਹੱਥ ਵਿੱਚ ਤਿੱਖਾ ਟੋਕਾ ਲੈ ਕਰਕੇ ਬੰਦ ਕਰ ਦੇਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਕਹੋ ਨਾਨਕ ਰੰਗ ਜ਼ਰੂਰ ਭਏ ਹੈ, ਹਰ ਰੰਗ ਨਾ ਹੈ ਮਜੀਠਾ। ਐਸਾ ਭਗਤੀ ਦਾ ਪੱਕਾ ਮਜੀਠ ਦਾ ਰੰਗ ਹੈ, ਉਹਨਾਂ ਗੁਰਮੁਖਾਂ ਦੇ ਹਿਰਦੇ ਰੂਪੀ ਘਰ ਵਿੱਚੋਂ ਕਦੇ ਵੀ ਲੈਣਾ ਨਹੀਂ ਕੀਤਾ, ਜਿਨ੍ਹਾਂ ਨੇ ਪ੍ਰਮਾਤਮਾ ਦੀ ਕਿਰਪਾ ਕਰਕੇ ਐਸਾ ਮਜੀਠ ਦਾ ਰੰਗ ਚਾੜਿਆ ਹੈ। ਸਾਰਗ ਮਹੱਲਾ ਪੰਜਵਾ, ਹਰਿ ਹਰਿ ਨਾਮ ਦਿਓ ਗੁਰ ਸਾਥੇ। ਸੰਸਾਰ ਦੇ ਅੰਦਰ ਜੋ ਕੁਝ ਵੀ ਪ੍ਰਾਪਤ ਹੋਇਆ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਕੁਝ ਦਾਸਮਤ ਚੜਾ ਕਰਕੇ ਪਰਮੇਸ਼ਰ ਦੇ ਨਾਮ ਨੂੰ ਸਦੀਵ ਕਾਲ ਵਾਸਤੇ ਸੱਚਾ ਦਰਸਾ ਰਹੇ ਹਨ। ਇਹ ਪ੍ਰਾਣਧਾਰੀ ਜੀਵ ਪਰਮੇਸ਼ਰ ਦਾ ਨਾਮ ਸਦਾ ਵਾਸਤੇ ਨਾਲ ਨਿਭਣ ਵਾਲਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਸਾਡਾ ਸੰਗੀ ਸਾਥੀ ਹੈ। ਹਜ਼ੂਰ ਨੇ ਪ੍ਰਮਾਣ ਕੀਤਾ, ਹਰ ਹਰ ਨਾਮ ਦਿਓ ਗੁਰ ਸਾਥੇ। ਪੂਰੇ ਸਤਿਗੁਰੂ ਜੀ ਨੇ ਐਸਾ ਨਾਮ ਦਿੱਤਾ ਜੋ ਸਾਡੇ ਅੰਗ ਸੰਗ ਨਿਭਣ ਵਾਲਾ ਹੈ, ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ। ਦੋਹਾਂ ਲੋਕਾਂ ਵਿੱਚ ਨਾਲ ਨਿਭਣ ਵਾਲਾ ਸਾਡਾ ਸੰਗੀ ਸਾਥੀ ਵਾਹਿਗੁਰੂ ਦਾ ਨਾਮ ਜੋ ਸਦਾ ਵਾਸਤੇ ਸਾਡੀ ਰੱਖਿਆ ਕਰਨ ਵਾਲਾ ਹੈ। ਪੂਰੇ ਸਤਿਗੁਰੂ ਜੀ ਨੇ ਐਸੇ ਨਾਮ ਦੀ ਦਾਤ ਸਾਨੂੰ ਬਖਸ਼ੀ ਹੈ। ਨਿਮਖ ਬਾਚਨ ਪ੍ਰਭ ਹੀਰੈ ਵਸਿਓ। ਨਿਮਖ ਮਾਤਰ ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਦੇ ਵਚਨ ਹਨ, ਸਤਿਗੁਰੂ ਜੀ ਦਾ ਸੱਚਾ ਉਪਦੇਸ਼ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦੇ ਉਸ ਵਾਹਿਗੁਰੂ ਦੀ ਪ੍ਰਾਪਤੀ ਦੇ ਜਿਹੜੇ ਵਚਨ ਨਿਮਖ ਮਾਤਰ ਵੀ ਜੇਕਰ ਹਿਰਦੇ ਵਿੱਚ ਵਸ ਗਏ ਹਨ, ਸਗਲ ਭੂਖ
ਜੇ ਨਿਮਕ ਮਾਤਰ ਵੀ ਸਤਿਗੁਰੂ ਜੀ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਗਿਆ ਹੈ। ਹਜ਼ੂਰ ਦਾ ਅਸੀਂ ਪਾਵਨ ਮੁਖ ਵਾਕ ਪੜ੍ਹਦੇ ਹਾਂ, ਕਿਨਕਾ ਏਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਉਹ ਮਹਿਮਾ ਨੂੰ ਕਤਲ ਨਹੀਂ ਕੀਤਾ ਜਾ ਸਕਦਾ ਜੇ ਕਿਨਕਾ ਮਾਤਰ ਏਕ ਅੱਖਰ ਹਰ ਮਨ ਮਸਤ, ਨਾਨਕ ਹੋਤ ਨਿਹਾਰ, ਜੀਵ ਨਿਹਾਰ ਹੋ ਜਾਂਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਜਗਤ ਦੀਆਂ ਪਦਾਰਥਾਂ ਦੀਆਂ, ਧਨ ਦੀਆਂ, ਸੰਸਾਰ ਦੇ ਸੁੱਖਾਂ ਦੀਆਂ, ਇਹ ਸਭ ਭੁੱਖਾਂ ਮਿਟ ਜਾਂਦੀਆਂ ਨੇ ਜੇ ਸਤਿਗੁਰੂ ਜੀ ਦਾ ਸੱਚਾ ਬਚਨ ਹਿਰਦੇ ਵਿੱਚ ਵਸ ਜਾਵੇ। ਜੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹਿਰਦੇ ਵਿੱਚ ਸਭ ਸੰਤੋਖ ਦੀ ਦਾਤ ਮਿਲ ਜਾਂਦੀ ਹੈ, ਫਿਰ ਵਾਹਿਗੁਰੂ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਕਿਰਪਾ ਨਿਦਾਨ ਗੁਣ ਨਾਇਕ ਠਾਕੁਰ। ਇਹ ਅਕਾਲ ਪੁਰਖ ਪ੍ਰਮਾਤਮਾ ਤੋਂ ਕਿਰਪਾ ਦਾ ਨਿਦਾਨ ਖਜ਼ਾਨਾ ਹੈ ਔਰ ਜਗਤ ਦੇ ਜਿਤਨੇ ਵੀ ਗੁਣਦਾਇਕ ਜੀਵ ਹਨ ਸਭਨਾਂ ਨੂੰ ਗੁਣ ਪ੍ਰਦਾਨ ਕਰਨ ਵਾਲਾ ਪਰਮੇਸ਼ਰ ਤੋਂ ਆਪ ਹੈ। ਗੁਣ ਨਾਇਕ ਠਾਕੁਰ, ਠਾਕੁਰ ਕਹਿੰਦੇ ਨੇ ਮਾਲਕ ਨੂੰ, ਸਭ ਗੁਣਾਂ ਦਾ ਮਾਲਕ ਪਰਮੇਸ਼ਰ ਤੋਂ ਆਪ ਹੈ ਔਰ ਨਾਇਕ ਜਗਤ ਦੇ ਜੀਵਾਂ ਨੂੰ ਪ੍ਰੇਰਿਤ ਕਰਨ ਵਾਲਾ ਵੀ ਵਾਹਿਗੁਰੂ ਤੋਂ ਆਪ ਹੈ। ਸੁਖ ਸਮੂਹ ਸਭ ਨਾਥੇ। ਔਰ ਜਿੰਨੇ ਵੀ ਆਰਥਿਕ ਤੇ ਪਰਮਾਰਥਿਕ ਸੁਖ ਹਨ, ਸਾਰੇ ਸੁਖਾਂ ਦਾ ਦਾਤਾ ਵੀ ਪਰਮੇਸ਼ਰ ਤੋਂ ਆਪ ਹੈ। ਸੁਖ ਸਮੂਹ ਸਭ ਨਾਥੇ, ਸਭ ਸਾਰੀ ਸ੍ਰਿਸ਼ਟੀ ਦਾ ਨਾਥੇ ਮਾਲਕ ਵੀ ਪਰਮੇਸ਼ਰ ਤੋਂ ਆਪ ਹੈ। ਔਰ ਇਸੇ ਤਰ੍ਹਾਂ ਹਜ਼ੂਰ ਨੇ ਪ੍ਰਵਾਨ ਕੀਤਾ ਹੈ, ਸੁਖ ਸਮੂਹ ਸਭ ਨਾਥੇ। ਇਹ ਮਹਾਰਾਜ, ਇਹ ਮਾਲਕ ਪਰਮੇਸ਼ਰ ਜਿਨ੍ਹਾਂ ਨੇ ਆਪ ਜੀ ਦੇ ਸਰੂਪ ਦੀ ਅਭੇਦਤਾ ਨੂੰ ਪਾ ਲਿਆ, ਸੁਖ ਸਮੂਹ ਉਹਨਾਂ ਨੇ ਸਾਰੇ ਸੁੱਖਾਂ ਨੂੰ ਪਾ ਲੈਣਾ ਕੀਤਾ ਹੈ। ਕੋਈ ਦੁਨੀਆ ਦਾ ਸੁੱਖ ਪਿੱਛੇ ਨਹੀਂ ਰਹਿਣਾ ਕੀਤਾ ਹੈ। ਮਹਾਰਾਜ ਜਿਨ੍ਹਾਂ ਨੇ ਆਪ ਦੇ ਸਰੂਪ ਦੀ ਪ੍ਰਾਪਤੀ ਕਰ ਲਈ ਹੈ। ਏਕ ਆਸ ਮੋਹਿ ਤੇਰੀ ਸੁਆਮੀ। ਇਸ ਲਈ ਹੀ ਮੇਰੇ ਮਾਲਕ ਪਰਮਾਤਮਾ, ਕੇਵਲ ਤੇਰੇ ਸਰੂਪ ਦੀ ਪ੍ਰਾਪਤੀ ਦੀ ਸਾਡੇ ਮਨ ਵਿੱਚ ਆਸਾ ਹੈ। ਆਪ ਦੀਆ ਆਸ ਮੇਰਾ ਤੇ। ਜਗਤ ਦੇ ਜਿਤਨੀਆਂ ਵੀ ਆਸਾਂ ਇਹ ਵਿਅਰਥ ਜਾਣ ਕਰਕੇ ਮਹਾਰਾਜ ਉਹਨਾਂ ਦਾ ਤਿਆਗ ਕਰ ਦਿੱਤਾ ਹੈ ਔਰ ਦੁਨੀਆ ਆਸ ਮੇਰਾ ਤੇ ਵਿਅਰਥ ਜਾਣ ਕਰਕੇ ਕਿ ਇਹ ਸੰਸਾਰ ਦੇ ਜੀਵਾਂ ਦੀ ਜਿਹੜੀ ਆਸ ਰੱਖਣੀ ਹੈ ਇਹ ਕਿਸੇ ਵੀ ਕੰਮ ਆਉਣ ਵਾਲੀ ਨਹੀਂ ਹੈ। ਗਰੀਬ ਮਹਾਰਾਜ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੁਰਬਾਨ ਕੀਤਾ। ਹਜ਼ੂਰ ਕਹਿੰਦੇ ਹਨ, ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਉਹ ਪਰਮਾਤਮਾ ਆਪ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਗ, ਜੀਵਨ ਕੋ ਏਕੈ ਭਗਵਾਨ। ਜਿਸ ਕੈ ਦੀਐ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਦੁਬਾਰਾ ਫਿਰ ਸੰਸਾਰ ਦੇ ਪਦਾਰਥਾਂ ਦੀ ਭੁੱਖ ਲੱਗਦੀ ਹੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੀ ਆਸ ਰੱਖਦਾ ਹੈ, ਉਹ ਕਦੇ ਫਿਰ ਦੁਨੀਆ ਦੇ ਸੰਸਾਰ ਦੇ ਜੀਵਾਂ ਦੀ ਆਸ ਨਹੀਂ ਰੱਖਣਾ ਕਰਦਾ। ਜਗਤ ਦੇ ਜੀਵਾਂ ਦੀ ਆਸਾਵਾਂ ਵਿਅਰਥ ਜਾਣ ਕਰਕੇ, ਨਾਸਵੰਦ ਜਾਣ ਕਰਕੇ ਕੇਵਲ ਤੇ ਵਾਹਿਗੁਰੂ ਤੇਰੇ ਚਰਨਾਂ ਦੀ ਆਸ ਰੱਖੀ ਹੈ। ਨੈਣ ਤ੍ਰਿਪਤਾਸੇ ਦੇਖ ਦਰਸਾਵਾ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਦੀਦਾਰ ਜਿਨ੍ਹਾਂ ਗੁਰੂਖਾਂ ਨੇ ਕੀਤੇ ਹਨ, ਉਹਨਾਂ ਦੇ ਨੈਣ ਨੇਤਰ ਤ੍ਰਿਪਤ ਹੋ ਗਏ ਹੈ। ਰੰਗਾ ਰੰਗਾ ਦੀ ਦੁਨੀਆ ਨੂੰ ਦੇਖਣ ਵਾਲੋਂ ਉਹਨਾਂ ਨੇ ਤ੍ਰਿਪਤ ਹੋ ਜਾਣਾ ਕੀਤਾ ਹੈ। ਪਰਾਏ ਰੂਪਾਂ ਨੂੰ ਜਿਹੜੇ ਨੇਤਰਾਂ ਦੇ ਨਾਲ ਵਕਤ ਦੇ ਸਾਰੇ ਮੰਦੇ ਜਿਹੜੇ ਸੰਸਾਰ ਦੀ ਦੇਖਣ ਦੀ ਦ੍ਰਿਸ਼ਟੀ ਸੀ ਉਹ ਵੀ ਮੁੱਕ ਜਾਣਾ ਕੀਤੀ ਹੈ। ਜੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਦੀਦਾਰ ਕੀਤੇ ਹਨ। ਗੁਰ ਕਰ ਧਾਰੇ ਮੇਰਾ ਮਾਥੇ। ਅੱਜ ਦੇ ਨਾਲ ਐਸੀ ਦਾਤ ਨੂੰ ਪ੍ਰਾਪਤ ਕੀਤਾ ਜੇ ਪੂਰੇ ਸਤਿਗੁਰੂ ਜੀ ਨੇ ਆਪਣਾ ਕਿਰਪਾ ਰੂਪੀ ਹੱਥ ਸਾਡੇ ਮਸਤਕ ਤੇ ਧਰਿਆ ਹੈ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਗਰੀਬ ਨਵਾਜ਼ ਸਤਿਗੁਰਾਂ ਨੇ ਮਿਹਰ ਕੀਤੀ, ਤਾਂ ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੇ ਸਾਖਸ਼ਾਤ ਰੂਪ ਦੇ ਵਿੱਚ ਦੇਖਣਾ ਕੀਤਾ ਹੈ। ਤਾਂ ਹੀ ਮਹਾਰਾਜ ਇਹ ਜਗਤ ਨੂੰ ਦੇਖਣ ਦੀ ਸਾਡੀ ਤ੍ਰਿਪਤੀ ਮੁੱਕ ਜਾਣਾ ਕੀਤੀ ਹੈ। ਮਹਾਰਾਜ ਸੰਸਾਰ ਦੀ ਸਭ ਭੁੱਖ ਮਿਟ ਜਾਣਾ ਕੀਤੀ ਹੈ। ਆਓ ਨਾਨਕ ਮੈਂ
ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਅਸਾਂ ਪਾਇਆ ਹੈ, ਜੋ ਤੋਲਣੇ ਤੋਂ ਰਹਿਤ ਹੈ। ਜਿਸ ਅਕਾਲ ਪੁਰਖ ਪਰਮਾਤਮਾ ਦੇ ਸਰੂਪ ਨੂੰ ਤੋਲਿਆ ਨਹੀਂ ਜਾ ਸਕਦਾ, ਮਾਪਿਆ ਨਹੀਂ ਜਾ ਸਕਦਾ, ਨਾ ਹੀ ਉਹ ਵਾਹਿਗੁਰੂ ਗਿਣਤੀ ਮਿਣਤੀ ਵਿੱਚ ਆਉਂਦਾ ਹੈ। ਜਨਮ ਮਰਨ ਭੈ ਲਾਥੇ, ਜਿਸ ਕਰਕੇ ਜਗਤ ਦੇ ਵਾਰ-ਵਾਰ ਜੰਮਣ ਮਰਨ ਦੇ ਗੇੜ ਨਾਸ ਹੋ ਗਏ ਹਨ। ਵਾਰ-ਵਾਰ ਮੌਤ ਦੇ ਮੂੰਹ ਵਿੱਚ ਵਰ ਜਾਂਦੇ ਸਾਂ, ਆਸ਼ਕਾਂ ਦੇ ਬੱਝੇ ਹੋਏ ਫਿਰ ਜਗ ਅੰਦਰ ਜਨਮ ਧਾਰਨ ਕਰਦੇ ਸਾਂ। ਪਰ ਜਦੋਂ ਸੁਖ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਰ ਲਈ, ਜਨਮ ਮਰਨ ਦੁੱਖ ਨਾਸੇ। ਇਹ ਜੰਮਣ ਮਰਨ ਦੇ ਦੁੱਖ ਜੋ ਸਾਨੂੰ ਛੱਡਦੇ ਨਹੀਂ ਸਨ, ਨੱਸ ਗਏ। ਉਹਨਾਂ ਨੱਸ ਜਾਣਾ ਕੀਤਾ ਸਾਡਾ ਸਾਥ ਛੱਡ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ। ਹਜ਼ੂਰ ਨੇ ਫਰਮਾਨ ਕੀਤਾ, ਕਹਿੰਦੇ ਉਨੀ ਦੇਰ ਤੱਕ ਜਗਤ ਦੇ ਜੀਵਾਂ ਦਾ ਜੰਮਣ ਮਰਨ ਬਣਿਆ ਰਹਿੰਦਾ ਹੈ, ਜਿੰਨੀ ਦੇਰ ਤੱਕ ਮਨ ਵਿੱਚ ਹੰਕਾਰ ਧਾਰਨ ਕਰਕੇ ਜਗਤ ਦੇ ਕਰਮਾਂ ਨੂੰ ਗਵਾਉਂਦੇ ਹਨ। ਪਰ ਜਦੋਂ ਸਤਿਗੁਰੂ ਜੀ ਦੀ ਕਿਰਪਾ ਹੋ ਜਾਵੇ, ਹਿਰਦੇ ਅੰਦਰ ਨਿਮਰਤਾ ਦੀ ਦਾਤ ਆ ਜਾਵੇ, ਆਪਣਾ ਮਿਟ ਜਾਵੇ, ਤਾਂ ਫਿਰ ਵਾਹਿਗੁਰੂ ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਕੀਤੀ ਜਾਂਦੀ ਹੈ। ਜੇ ਪਰਮਾਤਮਾ ਦੇ ਸਰੂਪ ਦੀ ਪ੍ਰਾਪਤੀ ਹੋ ਜਾਵੇ, ਫਿਰ ਜੰਮਣ ਮਰਨਾ ਵੀ ਮਿਟ ਜਾਂਦਾ ਹੈ। ਸਾਰਗ ਮਹੱਲਾ ਪੰਜਵਾ, ਰੇ ਮੂੜੇ ਆੜ ਕਾਹੇ ਕਦ ਜਾਈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹ ਬੇਸਮਝੇ ਜੀਵ ਅਕਾਲ ਪੁਰਖ ਵਾਹਿਗੁਰੂ ਦੇ ਦਰ ਛੱਡ ਕਰਕੇ ਹੋਰ ਕਿਉਂ ਸੰਸਾਰ ਦੇ ਅੰਦਰ ਭਟਕਦਾ ਫਿਰਦਾ ਹੈ। ਉਸ ਅਕਾਲ ਪੁਰਖ ਪਰਮਾਤਮਾ ਦੇ ਸਰੂਪ ਦੀ ਪਹਿਚਾਣ ਕਰ। ਤੇਰੇ ਹਿਰਦੇ ਰੂਪੀ ਘਰ ਵਿੱਚ ਜੋ ਪਰਮਾਤਮਾ ਦਾ ਪਾਵਨ ਰਸ ਹੈ, ਤੇਰੇ ਹਿਰਦੇ ਅੰਦਰ ਘਰ ਦੇ ਅੰਦਰ ਹੀ ਉਹ ਪਰਮਾਤਮਾ ਨੇ ਆਪਣੇ ਸਰੂਪ ਨੂੰ ਟਿਕਾਇਆ। ਉਸ ਵਾਹਿਗੁਰੂ ਦੇ ਸਰੂਪ ਨੂੰ ਤਿਆਗ ਕਰਕੇ, ਜਾਂ ਇਹੋ ਕਹਿ ਲਈਏ ਕਿ ਉਸ ਪਰਮਾਤਮਾ ਨੂੰ ਪਾਉਣ ਦੇ ਵਾਸਤੇ ਤੂੰ ਬਾਹਰ ਭਟਕਦਾ ਫਿਰਦਾ ਹੈ। ਅੰਤਰਮੁਖੀ ਹੋ ਕਰਕੇ ਆਪਣੇ ਹਿਰਦੇ ਰੂਪੀ ਘਰ ਦੇ ਅੰਦਰ ਝਾਤ ਮਾਰ ਕਰਕੇ ਦੇਖ, ਰੱਬ ਤੇਰੇ ਅੰਦਰ ਹੀ ਵਸਦਾ ਹੈ। ਭਗਤ ਰਸਨਾ ਦੁਆਰਾ ਹਜ਼ੂਰ ਦਾ ਫਰਮਾਨ ਹੈ, ਕਹਿੰਦੇ ਪਰਮਾਤਮਾ ਹੈ ਤੇ ਹਿਰਦੇ ਰੂਪੀ ਘਰ ਵਿੱਚ ਹੈ, ਪਰ ਕਿਹਨਾਂ ਨੂੰ ਪ੍ਰਾਪਤ ਹੁੰਦਾ ਹੈ? ਜੋ ਉਸ ਵਾਹਿਗੁਰੂ ਦੇ ਸਰੂਪ ਦੀ ਖੋਜ ਕਰਦੇ ਹਨ। ਖੋਜ ਵੀ ਦੋ ਤਰ੍ਹਾਂ ਕਰਕੇ ਕੀਤੀ ਜਾਂਦੀ, ਇੱਕ ਬਾਹਰ ਮੁਖੀ ਔਰ ਦੂਸਰੀ ਅੰਦਰ ਮੁਖੀ ਹੋ ਕਰਕੇ। ਜੋ ਜਗਤ ਦੇ ਅੰਦਰ ਬਾਹਰ ਮੁਖੀ ਹੋ ਕਰਕੇ ਖੋਜ ਕਰਦਾ ਹੈ, ਪ੍ਰਾਪਤੀ ਉਸ ਨੂੰ ਵੀ ਕੁਝ ਨਾ ਕੁਝ ਹੋ ਜਾਂਦੀ ਹੈ। ਪਰ ਉਹ ਦੁਨਿਆਵੀ ਦਾਤਾਂ ਦੀ, ਸੰਸਾਰ ਦੇ ਪਦਾਰਥਾਂ ਦੀ, ਵਸਤੂਆਂ ਦੀ, ਧਨ ਦੀ, ਦੌਲਤ ਦੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਅੰਤਰਮੁਖੀ ਹੋ ਕਰਕੇ ਖੋਜ ਕਰਦੇ, ਉਹਨਾਂ ਨੂੰ ਦਾਤਾਂ ਦੇਣ ਵਾਲੇ ਔਰ ਦਾਤਾ ਪੈਦਾ ਕਰਨ ਵਾਲੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਭਗਤ ਰਸਨਾ ਦੁਆਰਾ ਪਾਵਨ ਮੁਖ ਵਾਕ ਹੈ। ਹਜ਼ੂਰ ਕਹਿੰਦੇ ਹਨ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੋ ਬ੍ਰਹਮਾਂਡ ਦੇ ਵਿੱਚ ਬਾਹਰ ਪਰਮੇਸ਼ਰ ਦੀ ਸਭ ਘਾਟਾ ਵਿੱਚ ਵਰਤ ਰਿਹਾ ਹੈ, ਉਹ ਹੀ ਸਰੀਰ ਰੂਪੀ ਪਿੰਡ ਦੇ ਅੰਦਰ ਪਰਮਾਤਮਾ ਦੀ ਜੋਤ ਬਸਰ ਰਹੀ ਹੈ। ਪਰ ਜੋ ਖੋਜੈ ਸੋ ਪਾਵੈ, ਜੋ ਗੁਰੂ ਸ਼ਬਦ ਦੀ ਵਿਚਾਰ ਦੁਆਰਾ ਬਾਰ-ਬਾਰ ਪਰਮਾਤਮਾ ਦੇ ਸਰੂਪ ਦੀ ਖੋਜ ਕਰਦਾ ਹੈ, ਉਹ ਹੀ ਪ੍ਰਾਪਤ ਕਰਦਾ ਹੈ। ਪੀਪਾ ਪ੍ਰਣਵਾ ਪਰਮ ਤਤ ਹੈ, ਸਤਿਗੁਰ ਹੋਏ ਲਖਾਵੈ। ਨਾਲ ਇਹ ਵੀ ਦਰਸਾ ਦਿੱਤਾ ਕਿ ਪੂਰੇ ਸਤਿਗੁਰੂ ਦੁਆਰਾ ਹੀ ਅਲੱਗ ਸਰੂਪ ਨੂੰ ਰੱਖਿਆ ਜਾ ਸਕਦਾ ਹੈ। ਪੂਰੇ ਗੁਰੂ ਤੋਂ ਬਿਨਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਰਨੀ ਨਾਮੁਮਕਿਨ ਹੈ। ਸੰਗ ਮਨੋਹਰ ਅੰਮ੍ਰਿਤ ਹੈ ਰੇ। ਸਤਿਗੁਰੂ ਜੀ ਫਰਮਾਨ ਕਰ ਰਹੇ ਨੇ, ਇਹ ਬੇਸਮਝੇ ਗੂੜੇ ਇਹ ਝੱਲੇ ਜੀਵ, ਤੇਰੇ ਨਾਲ ਹੀ ਆਤਮਿਕ ਰਸ ਦੇਣ ਵਾਲਾ ਪਰਮੇਸ਼ਰ ਦਾ ਨਾਮ ਵਸਦਾ ਹੈ। ਕਿਉਂਕਿ ਹਜ਼ੂਰ ਦਾ ਅਸੀਂ ਬਚਨ ਪੜ੍ਹਦੇ ਹਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨੌ ਨਿਤ ਅੰਮ੍ਰਿਤ ਪ੍ਰਾਪਤ ਦਾ ਨਾਮ ਦੇਹੀ ਵਹਿ ਇਸ ਦਾ ਇਸਰਾਮ। ਪਰਮਾਤਮਾ ਨੇ ਸਾਡੇ ਅੰਦਰ ਹੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਟਿਕਾਇਆ ਹੈ। ਪਰ ਸਤ ਸੰਗਤ, ਜਿਵੇਂ ਪਾਣੀ ਬਾਹਰ ਕੱਢਣਾ ਹੋਵੇ ਨਾ, ਬੋਰ ਕੀਤਾ ਹੋਵੇ, ਪਹਿਲਾਂ ਉੱਪਰੋਂ ਪਾਣੀ ਪਾਉਣ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਗੁਰੂ ਵਾਲੇ ਬਣ ਕਰਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਨੂੰ ਵੀ ਉੱਪਰੋਂ ਪਾਣੀ ਪਾਉਣਾ ਹੈ।
ਫਿਰ ਹਿਰਦੇ ਰੂਪੀ ਘਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪ੍ਰਗਟ ਹੁੰਦਾ ਹੈ ਤਾਂ ਉਸ ਵਾਹਿਗੁਰੂ ਦੇ ਪਰਮ ਰਸ ਦੀ ਪ੍ਰਾਪਤੀ ਕੀਤੀ ਜਾਂਦੀ ਹੈ। ਨਹੀਂ ਤਾਂ ਬੋਰ ਕਰਕੇ ਭਾਵੇਂ ਜ਼ਿੰਦਗੀ ਭਰ ਯਤਨ ਕਰੀ ਜਾਵੇ, ਜੇਠੋਂ ਪਾਣੀ ਵੀ ਪੈਦਾ ਉੱਤੇ ਆ ਸਕਦਾ ਜਿੰਨੀ ਦੇਰ ਤੱਕ ਉੱਪਰੋਂ ਪਾਣੀ ਨਹੀਂ ਪਾਇਆ ਜਾਂਦਾ। ਇਸੇ ਤਰ੍ਹਾਂ ਕਿੰਨੇ ਹੀ ਭਾਵੇਂ ਕਰਮ ਕਾਂਡ ਕਰ ਕਰਕੇ ਦੇਖ ਲਵੇ, ਕਿੰਨੇ ਹੀ ਉਪਾਸਨਾਵਾਂ ਜਗਤ ਦੀ ਪੂਜਾਵਾਂ ਕਰ ਕਰਕੇ ਦੇਖ ਲਵੇ, ਪਰ ਜਿੰਨੀ ਦੇਰ ਤੱਕ ਗੁਰੂ ਆਣ ਬਣ ਕੇ ਵਾਹਿਗੁਰੂ ਦਾ ਨਾਮ ਨਹੀਂ ਧਿਆਉਂਦਾ ਉਨੀ ਦੇਰ ਤੱਕ ਹਿਰਦੇ ਰੂਪੀ ਘਰ ਦੇ ਵਿੱਚ ਪਰਮੇਸ਼ਰ ਦਾ ਨਾਮ ਕਦੇ ਸਾਖਸ਼ਾਤ ਨਹੀਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਪ੍ਰਵਾਨ ਕਰ ਰਹੇ ਨੇ, ਸੰਗ ਮਨੋਹਰ ਅੰਮ੍ਰਿਤ ਹੈ ਰੇ, ਇਹ ਬੇਸਮਝੇ ਜੀਵ ਆਤਮਿਕ ਰਸ ਦੇਣ ਵਾਲਾ ਜੋ ਮਨੋਹਰ ਅਕਾਲ ਪੁਰਖ ਵਾਹਿਗੁਰੂ ਪਿਆਰਾ ਪਰਮੇਸ਼ਰ ਦਾ ਨਾਮ ਤੇਰੇ ਨਾਲ ਹੀ ਵਸਦਾ ਹੈ। ਫੂਲ ਫੂਲ ਵੇਖ ਖਾਈ ਪਰ ਤੋਂ ਭੁੱਲਿਆ ਹੋਇਆ ਬਾਰ-ਬਾਰ ਭੁਲੇਖਿਆ ਪੈ ਕੇ ਦੇਖ ਖਾਈ ਇੱਕ ਜ਼ਹਿਰ ਦੀ ਤਰ੍ਹਾਂ ਸੰਸਾਰ ਦੇ ਵਿਕਾਰਾਂ ਨੂੰ ਖਾਂਦਾ ਫਿਰਦਾ ਹੈ। ਇੱਕ ਜ਼ਹਿਰ ਦੀ ਤਰ੍ਹਾਂ ਸੰਸਾਰ ਦੇ ਨਾਸਵੰਤ ਪਦਾਰਥਾਂ ਨੂੰ ਖਾ ਰਿਹਾ ਹੈ। ਪਰਮਾਤਮਾ ਦੇ ਜੋ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੂਪੀ ਪਦਾਰਥ ਨੂੰ ਵਿਸਾਰ ਕਰਕੇ ਹਜ਼ੂਰ ਨੇ ਪ੍ਰਮਾਣ ਕੀਤਾ ਹੈ। ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਮਨੁੱਖ ਜੀਵ ਦੀ ਹਾਲਤ ਇੱਕ ਹਿਰਨ ਦੀ ਤਰ੍ਹਾਂ ਹੈ। ਹਿਰਨ ਦੇ ਜੀਵਨ ਵਰਗਾ ਮਨੁੱਖ ਬੰਦੇ ਦੀ ਹਾਲਤ ਹੈ ਜਿਉਂ ਕਸਤੂਰੀ ਬਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਕਹਿੰਦੇ ਉਸ ਦੇ ਨਾਭੀ ਵਿੱਚ ਕਸਤੂਰੀ ਹੁੰਦੀ ਹੈ ਜੋ ਹਿਰਨ ਹੁੰਦਾ, ਪਰ ਜਦੋਂ ਸੁਗੰਧੀ ਆਉਂਦੀ ਹੈ ਤੇ ਝਾੜੀਆਂ ਵਿੱਚ ਜਾ ਕੇ ਆਪਣਾ ਸਿਰ ਦਿੰਦਾ ਫਿਰਦਾ, ਪਤਾ ਨਹੀਂ ਲੱਗਦਾ, ਬੇਸਮਝਾ ਹੈ, ਬੇਗਿਆਨਤਾ ਹੋਣੇ ਕਰਕੇ ਝਾੜੀਆਂ ਵਿੱਚ ਆਪਣਾ ਸਿਰ ਦਿੰਦਾ ਫਿਰਦਾ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਹਨ ਕਿ ਪਰਮਾਤਮਾ ਨੇ ਨਾਮ ਰੂਪੀ ਅੰਮ੍ਰਿਤ ਤੇਰੇ ਅੰਦਰ ਟਿਕਾਇਆ ਹੈ, ਪਰ ਤੂੰ ਇਹ ਪ੍ਰਾਪਤ ਕਰਨ ਵਾਸਤੇ ਹੋਰ ਦਰ-ਦਰ ਤੇ ਸੰਸਾਰ ਦੇ ਕਰਮ ਕਾਂਡ ਕਰਦਾ ਫਿਰਦਾ, ਹੋਰ ਦਰ-ਦਰ ਦੇ ਮੱਥੇ ਮਾਰਦਾ ਫਿਰਦਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੂੰ ਪ੍ਰਵਾਨ ਕੀਤਾ ਹੈ, ਫੂਲ ਫੂਲ ਵੇਖ ਖਾਈ, ਭੁੱਲਾ ਹੋਇਆ ਸੰਸਾਰ ਦੇ ਭਰਮਾਂ ਵਿੱਚ ਪੈ ਕੇ, ਭੁਲੇਖਿਆਂ ਵਿੱਚ ਪੈ ਕੇ ਭਟਕਦਾ ਹੋਇਆ ਸੰਸਾਰ ਦੇ ਪਦਾਰਥਾਂ ਦੇ ਵਿੱਚ ਜੋ ਜ਼ਹਿਰ ਦੀ ਤਰ੍ਹਾਂ ਹਨ ਉਹਨਾਂ ਦੇ ਵਿੱਚ ਹੀ ਪਰਮਾ ਸਮਝੀ ਬੈਠਾ ਹੈ। ਕਿਉਂਕਿ ਕੋਈ ਪਦਾਰਥ ਛਕ ਕਰਕੇ ਕਹਿੰਦਾ ਜੀ ਮੈਨੂੰ ਬਹੁਤ ਰਸ ਆਇਆ, ਕੋਈ ਵਿਸ਼ਿਆਂ ਵਿਕਾਰਾਂ ਨੂੰ ਭੋਗ ਕਰਕੇ ਕਹਿੰਦਾ ਜੀ ਬਹੁਤ ਰਸ ਆਇਆ, ਪਰ ਹਜ਼ੂਰ ਕਹਿੰਦੇ ਇਹ ਰਸ ਕੇਵਲ ਤੁਛ ਮਾਤਰ ਦੇ ਸਮੇਂ ਵਾਸਤੇ ਹੈ। ਜਦੋਂ ਉਸ ਵਾਹਿਗੁਰੂ ਦਾ ਪਰਮ ਰਸ ਪ੍ਰਾਪਤ ਹੁੰਦਾ ਉਹ ਰਸ ਪੀਆ, ਇਹ ਰਸ ਨਹੀਂ ਭਾਵਾ, ਫਿਰ ਦੁਨੀਆ ਦੇ ਰਸ ਫਿੱਕੇ ਲੱਗਣ ਲੱਗ ਪੈਂਦੇ ਹਨ। ਦੁਨੀਆ ਦੇ ਇਹ ਜਗਤ ਨੂੰ ਦੇਖਣ ਦਾ ਰਸ, ਗੱਲਾਂ ਬਾਤਾਂ ਸੁਣਨ ਦਾ ਰਸ ਔਰ ਪਦਾਰਥਾਂ ਨੂੰ ਛਕਣ ਦਾ ਰਸ, ਇਹ ਸਭ ਫਿੱਕੇ ਭਾਸਣ ਲੱਗ ਪੈਂਦੇ ਹੈ ਜਦੋਂ ਉਸ ਵਾਹਿਗੁਰੂ ਦੇ ਪਰਮ ਰਸ ਦੀ ਪ੍ਰਾਪਤੀ ਹੁੰਦੀ ਹੈ। ਇਸ ਰਾਤ ਦੇ ਕਰਕੇ ਸਤਿਗੁਰੂ ਜੀ ਪ੍ਰਵਾਨ ਕਰ ਰਹੇ ਹਨ। ਪ੍ਰਭ ਸੁੰਦਰ ਚਤੁਰ ਅਨੂਪ ਵਿਧਾਤੇ, ਇਹ ਪ੍ਰਾਣਧਾਰੀ ਜੀਵ ਪਰਮਾਤਮਾ ਦਾ ਸਰੂਪ ਸੁੰਦਰ ਹੈ। ਮੇਰਾ ਸੁੰਦਰ ਸੁਆਮੀ ਜੀ ਹਮ ਚਰਨ ਕਮਲ ਪਗ ਛਾਰਾ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਰੂਪ ਸੁੰਦਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤ ਚੇਤਨ ਆਨੰਦ ਸਰੂਪ ਹੋਣੇ ਕਰਕੇ ਪਰਮਾਤਮਾ ਦਾ ਸਰੂਪ ਸੁੰਦਰ ਹੈ। ਔਰ ਇਸੇ ਤਰ੍ਹਾਂ ਚਤੁਰ ਸਭ ਜੀਵਾਂ ਦੇ ਅੰਦਰ ਦੀ ਜਾਣਨ ਵਾਲਾ ਹੋਣੇ ਕਰਕੇ ਚਤੁਰ ਸਿਆਣਪ ਵਾਲਾ ਹੈ। ਔਰ ਹਜ਼ੂਰ ਕਹਿੰਦੇ ਹਨ ਅਨੂਪ ਵਿਧਾਤੇ, ਉਪਮਾ ਤੋਂ ਰਹਿ ਤੋਂ ਪਰਮਾਤਮਾ ਦੀ ਹਸਤੀ ਹੈ, ਜਿਹਦੀ ਉਪਮਾ ਨਹੀਂ ਕਥਨ ਕੀਤੀ ਜਾ ਸਕਦੀ। ਇਹ ਪਰਮਾਤਮਾ ਤੇਰਾ ਕਿਹੋ ਜਿਹਾ ਸਰੂਪ ਹੈ, ਨਿਰਗੁਣ ਸਰੂਪ ਦੇ ਵਿੱਚ ਪਰਮਾਤਮਾ ਤੇਰਾ ਕਿੰਨਾ ਕੁ ਆਕਾਰ ਹੈ, ਕਿਹੋ ਜਿਹਾ ਸਰੂਪ ਹੈ, ਤੇਰੀ ਰੂਪ ਰੇਖ ਰੰਗ ਦਾਤ ਪਾਰ ਕੁਝ ਵੀ ਕਥਨ ਨਹੀਂ ਕੀਤਾ ਜਾ ਸਕਦਾ। ਤੂੰ ਉਪਮਾ ਤੋਂ ਰਹਿਤ ਹੈ, ਤੇਰੀ ਉਪਮਾ ਕਥਨ ਕੀਤੀ ਹੀ ਨਹੀਂ ਜਾ ਸਕਦੀ। ਕਿੰਨਾ ਤੇਰਾ ਸੁੰਦਰ ਸਰੂਪ ਹੈ, ਕਿੰਨੀ ਪਰਮਾਤਮਾ ਤੂੰ ਸਿਆਣਪ ਵਾਲਾ ਹੈ। ਇਹ ਮਹਾਰਾਜ ਕਿੰਨਾ ਤੇਰਾ ਚਤੁਰ ਸਰੂਪ ਹੈ, ਕਿਸ ਢੰਗ ਦੇ ਨਾਲ ਜਗਤ ਦੇ ਜੀਵਾਂ ਦੀ ਕਾਰਤ ਕਰਨ ਵਾਲਾ ਹੈ। ਐਸੇ ਪਰਮਾਤਮਾ ਤੇਰੀ ਉਪਮਾ ਕਥਨ ਕੀਤੀ ਨਹੀਂ ਜਾ ਸਕਦੀ। ਤਿਸ ਸਿਓ ਰਚ ਨਹੀਂ ਰਾਈ, ਇਹ
परमात्मा के नाल राई पाता प्रचक जेता थोड़ा जिन्ना भी तेरी प्रीत नहीं है केवल दुनिया के धन पदार्थां ते विषय विकारां विच ही तेरी प्रीत बनी रहती है। मोहन स्यो बाबर मन मोहियो मोहन भाव नन्हे नूं सियारी इहदा बनदा कोढ़ी मन नूं मोह लैण वाली जो माया है माया ऐसी मोहनी पाई जेते जीर तेते टहकाई जगत के जीवन टला देना कीता है भगती के मार्ग तो उन्होंने बिरती अखेड़ना की ऐसी मत मोह लैण वाली माया है इस माया के विच तो परिवर्तित होना कीता है इस माया के मोह वसीकार होकर के मोहन सिंह बाबर मन मोहियो हर समय इस झंडे जीव का मन केवल दुनिया के पदार्थां तन के प्रवाह के विच ही मोहिया रहता है। झूठ ठगावरी पाई पर इस झंडे जीव को पता ही नहीं है कि माया ने मोह रूपी झूठी ठगौरी ठग बूटी इहदे उपर पाई हुई है। महाराज सच्चे पातशाह श्री गुरु अर्जन देव साहब जी का पावन प्रमाण है हजूर कहते हर नह सुनिया नह मुख ते बकीया नह मोह है मुख डीठी कहते पता नहीं किस ढंग के नाल माया मोहित कर लेती है ना तो इन्हू कन्ना के नाल सुनिया जाता है ना अखां के द्वारा देखिया जाता है न मोह है मुख डीठी ऐसी ठगौरी पाए भगावै मन सब कह लागे मीठी ऐसी मोह रूपी ठग बूटी जगत के जीवन सुधा देती हर को कहता कि मैनू माया प्यारी लगती है सात संगत प्रतख माया एक जड़ माया ते एक होंदी चेतन माया जड़ माया बच्चे नूं फड़ा दई ते वो भी छड्डण दे प्यार नहीं हुंदा हर को कहता कि माया दे नाल मैनू प्यार है और चेतन माया जो जगत के अंदर साडे सखे संबंधी धीआं पुत्र परिवार मित्र सज्जन हैं ये चेतन माया है जिन्हां विच मन परजनी करके परमात्मा भुलदा वो माया रूप ही जानो चाहे जड़ माया या फिर चेतन माया है। हजूर ने प्रवान किया बेसमझे जीव ऐसी मत मोह लैण वाली जगत के अंदर नाना तरह की रंगा रंगा की परमेश्वर की पैदा की हुई माया उस परमेश्वर को भुला करके केवल माया में ही तू लगा रहता है। झूठ ठगौरी पाई और हजूर ने प्रमाण किया झूठ ठगौरी पाई फिर इस प्राप्त करके तू पावना भी की कीता है इस विच मन पर जा करके झूठ ठगौरी पाई तू अपने आप को ठगौरी ठगा देना कीता है इस माया विच परचने करके इस करके महाराज सच्चे पातशाह कहते ठगियाई ही तू पावना कीती इहदे नाल वध के होर कुछ तैनूं प्राप्त ना हो सकिया। पायो दयाल कृपाल दुख हरता गरीब नवाज महाराज सच्चे पातशाह कहते हर जो कृपा का कारण दुखा दे हथ वाला अकाल पुरख वाहिगुरू परमात्मा जदों दयालु होया संतन स्यो बन आई फिर बंदगी करने वाले शांत चित सतपुरुषां दे नाल प्रीत बन आई है जदों दया के कारण दुखों को नाश करने वाले अकाल पुरख परमात्मा ने कृपालता की संतन स्यो बन आई तां फिर बंदगी करने वाले महापुरुषों के नाल प्रीत बन आती है जदों परमात्मा कृपालता करता है नहीं तो सत संगत उस वाहिगुरू की बख्शिश तो बिना साडा सुभाव इदा तो बन जाता है कि बंदगी करने वाले ने भी असीं निंदिया करन तो डरदे नहीं हाँ उन्हां दी गुण गाउण की थां ते उन्हां दे नाल मिल करके भजन बंदगी करन दे थां ते असीं उन्हां दी निंदिया करन लग पैंदे हाँ दोष रोपण लग पैंदे हाँ पर महाराज सच्चे पातशाह कहते परमात्मा जिन्हां ते कृपा करदा है संतन स्यो बन आई उन्हां दी बंदगी करन वाले सतपुरुषां दे नाल बन आउंदी है वो प्यार दे विच भेज करके उन्हां दी संगत करदे है उन्हां दी प्रीत महापुरुषां दे नाल बनदी है। सगल निदान कर मैं पाई और हजूर ने समाप्ति दी पंक्तियां में फरमान कीता है सगल निदान निदान का अर्थ होता है खजाने सगल कही कि सारे खजाने आर्थिक ते परमार्थिक
आर्थिक दुनियावी धन रूपी खजाने और परमार्थिक शुभ गुणा रूपी खजाने सब हिरदे रूपी घर दे विचों ही पा लए ਹਨ। ਕਹ ਨਾਨਕ ਜੋਤ ਸਮਾਈ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਜੋਤੀ ਸਰੂਪ ਪਰਮਾਤਮਾ ਦੇ ਵਿੱਚ ਸਾਡੇ ਸਮਾਉਣਾ ਹੋਇਆ। ਕਬ ਨਾਨਕ ਜੋਤ ਸਮਾਈ ਤਾਂ ਫਿਰ ਸਾਡੀ ਜੋਤ ਉਸ ਜੋਤੀ ਸਰੂਪ ਪਰਮਾਤਮਾ ਦੇ ਵਿੱਚ ਸਮਾ ਗਈ। ਜੇ ਹਿਰਦੇ ਰੂਪੀ ਘਰ ਦੇ ਵਿੱਚ ਉਹੀ ਵਾਹਿਗੁਰੂ ਦੇ ਸ਼ੁਭ ਗੁਣਾਂ ਰੂਪੀ ਖਜ਼ਾਨਿਆਂ ਨੂੰ ਪ੍ਰਾਪਤ ਕੀਤਾ ਹੈ, ਸ਼ੁਭ ਗੁਣਾਂ ਦੇ ਧਾਰਨੀ ਬਣ ਕਰਕੇ ਉੱਚੇ ਆਚਰਣ ਵਾਲੇ ਬਣਦਾ ਕੀਤਾ ਹੈ, ਤਾਂ ਉਸ ਵਾਹਿਗੁਰੂ ਪਰਮਾਤਮਾ ਦੇ ਸਰੂਪ ਦੀ ਅਭੇਦਤਾ ਪਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਤਨਾ ਹੀ ਸਭਾ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੇ ਵਿਚਾਰ ਕਰਦਿਆਂ ਪ੍ਰਭੂਜਾ ਬੇਅੰਤ ਗੁਰਾਂ ਦੀ ਸੇਵਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣ ਜੋਗ ਹੋ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ। ਜਿਖੈ ਕਤਹਿ ਨਾ ਛੁਟੀ ਹੈ, ਖੇਲ ਖੇਲ ਭੁੱਲਾ ਨਹਾਰ। ਬਖਸ਼ਣ ਹਾਰ ਬਖਸ਼ਦੈ, ਦਾਨ ਗੋਪਾਲ ਉਤਾਰ। ਭਇਓ ਦਇਆਲ ਕਿਰਪਾਲ ਦੁਖ ਹਰਤਾ ਸੰਤਨ ਸਿਓ ਬਾਣੀ ਆਈ ਸਗਲ ਨਿਧਾਨ ਕਰੈ ਮੈਂ ਪਾਈ ਕਹੋ ਨਾਨਕ ਜੋਤ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मैं